ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ ਇਹ ਪ੍ਰੋਗਰਾਮ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਸਾਡੇ YouTube ਚੈਨਲ ਤੇ ਹਰ ਬੁੱਧਵਾਰ ਹਰ ਐਤਵਾਰ ਸ਼ਾਮਾਂ ਨੂੰ 7 ਵਜੇ ਲਾਈਵ ਦੇਖ ਸਕਦੇ ਹੋ, ਜਿਸ ਵਿੱਚ ਮਸਲਿਆਂ ਦੇ ਵਿਚਾਰ ਕਰਨ ਦੇ ਨਾਲ ਸਾਨੂੰ ਇੰਤਜ਼ਾਰ ਰਹਿੰਦਾ ਤੁਹਾਡੇ ਟਿੱਪਣੀਆਂ ਦਾ, ਤੁਹਾਡੇ ਸਵਾਲਾਂ ਦਾ। ਸੋ ਜੇਕਰ ਅੱਜ ਵੀ ਤੁਹਾਡੇ ਕੋਲ ਕੋਈ ਸਵਾਲ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਚੱਲਦੇ ਪ੍ਰੋਗਰਾਮ 'ਚ ਸਾਂਝੀ ਕਰ ਸਕਦੇ ਹੋ। ਤੁਹਾਡਾ ਉਹ ਸਵਾਲ ਤੁਹਾਡੀ ਉਹ ਟਿੱਪਣੀ ਅਸੀਂ ਪ੍ਰੋਗਰਾਮ ਸ਼ਾਮਿਲ ਕਰਾਂਗੇ ਤੇ ਉਸ ਤੇ ਚਰਚਾ ਵੀ ਜ਼ਰੂਰ ਕਰਾਂਗੇ। ਪਰ ਉਸ ਤੋਂ ਪਹਿਲਾਂ ਆਓ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ। ਦਲਜੀਤ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ ਜੀ। ਸਤਿ ਸ੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ ਤੇ ਸਤਿ ਸ੍ਰੀ ਅਕਾਲ ਸਾਰੇ ਇੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਤੁਹਾਡਾ ਸਮਾਂ ਵਧੀਆ ਬਤੀਤ ਹੋ ਰਿਹਾ ਹੋਣਾ ਤੇ ਤੁਸੀਂ ਤੰਦਰੁਸਤ ਹੋਵੋਗੇ ਜੀ। ਦਲਜੀਤ ਜੀ ਖਬਰਾਂ ਫਿਰ ਜ਼ਿਆਦਾਤਰ ਕਰੋਨਾ ਵਾਇਰਸ ਦੇ ਇਰਦ ਗਿਰਦ ਹੀ ਘੁੰਮਦੀਆਂ, ਪਰ ਇੱਕ ਦੋ ਮਸਲੇ ਹੋ ਰਿਹਾ ਮੈਂ ਚਾਹੁੰਦਾ ਵੀ ਆਪਾਂ ਸ਼ੁਰੂਆਤ ਉਹਨਾਂ ਤੋਂ ਕਰੀਏ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਭਾਰਤ ਦੀ। ਭਾਰਤ ਵਿੱਚ ਪਿਛਲੇ ਕੁਝ ਸਮੇਂ ਤੋਂ ਹਿੰਦੂ ਮੁਸਲਿਮ ਵਿਵਾਦ ਕਹਿ ਲਓ ਜਾਂ ਇੱਕ ਦੂਜੇ ਪ੍ਰਤੀ ਰਾਜਨੀਤਿਕ ਕਾਰਨਾਂ ਕਾਰਨ ਫੈਲਾਈ ਜਾਣ ਵਾਲੀ ਨਫ਼ਰਤ ਕਹਿ ਲਓ, ਉਹ ਕਾਫੀ ਸਿਰ ਚੁੱਕਦੀ ਲੱਗ ਰਹੀ ਆ ਤੇ ਹੁਣ ਇਸ ਦਾ ਸੇਕ ਜਿਹੜਾ ਆ ਉਹ ਅਰਬ ਦੇਸ਼ਾਂ ਤੱਕ ਪਹੁੰਚ ਗਿਆ। ਥੋੜਾ ਸਮਝਾਓ ਪੂਰਾ ਮਸਲਾ ਹੈ ਕੀ? ਇੱਕ ਦੱਖਣ ਪੰਥੀ ਰੁਝਾਨ ਚੱਲ ਚੁੱਕਾ ਇੰਡੀਆ ਦੇ ਵਿੱਚ, ਆਪਾਂ ਇਹਨੂੰ ਰਾਸ਼ਟਰਵਾਦ ਵੀ ਕਹਿ ਦਿੰਦੇ ਆ ਜੀ। ਪਰ ਰਾਸ਼ਟਰਵਾਦ ਦੇ ਨਾਲ ਇਹ ਹੋਇਆ ਕਿ ਤੁਸੀਂ ਇੱਕ ਖਾਸ ਫਿਰਕੇ ਦੇ ਨਾਲ ਉਹ ਚੀਜ਼ ਜੋੜ ਦਿੰਦੇ ਹੋ ਜੀ। ਰਾਸ਼ਟਰਵਾਦ ਤੇ ਇਹ ਹੁੰਦਾ ਕਿ ਆਪਣੇ ਤੁਸੀਂ ਦੇਸ਼ ਦੇ ਨਾਲ ਪਿਆਰ ਕਰਨਾ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਹਿੰਦੂ ਆ ਉਹੀ ਦੇਸ਼ ਨੂੰ ਪਿਆਰ ਕਰ ਸਕਦਾ ਜਾਂ ਮੁਸਲਮਾਨ ਆ ਉਹੀ ਪਿਆਰ ਕਰ ਸਕਦਾ। ਪਰ ਇੱਕ ਰੁਝਾਨ ਚੱਲ ਪਿਆ ਜਿਹਨੇ ਇਹ ਫਿਰਕਿਆਂ ਦੇ ਵਿੱਚ ਵੰਡ ਦਿੱਤਾ ਜੀ। ਇੱਕ ਆਪਾਂ ਮਹਾਮਾਰੀ ਦੇ ਨਾਲ ਲੜ ਰਹੇ ਹਾਂ, ਖਾਸ ਤੌਰ ਤੇ ਜਦੋਂ ਜੰਗ ਲੱਗਦੀ ਆ, ਦੇਸ਼ਾਂ ਦੀ ਜੰਗ ਲੱਗਦੀ ਆ, ਉਸ ਵੇਲੇ ਸਾਰਾ ਦੇਸ਼ ਇਕੱਠਾ ਹੋ ਜਾਂਦਾ। ਅਸੀਂ ਪਿਛਲੀਆਂ ਜੰਗਾਂ ਦੀ ਆਪਾਂ ਐਗਜ਼ਾਮਪਲ ਲੈ ਲਈਏ, ਆਪਣੇ ਬਜ਼ੁਰਗਾਂ ਤੋਂ ਵੀ ਆਪਾਂ ਸੁਣਦੇ ਰਹੇ ਹਾਂ 1962 ਦੀ ਜੰਗ ਬਾਰੇ, 1971 ਦੀ ਜੰਗ ਬਾਰੇ, ਕਾਰਗਿਲ ਦੀ ਜੰਗ ਆਪਾਂ ਆਪ ਦੇਖੀ ਆ 1999 ਵਾਲੀ। ਉਸ ਵੇਲੇ ਇੱਕ ਖਾਸ ਤਰ੍ਹਾਂ ਦਾ ਰਾਸ਼ਟਰਵਾਦ, ਇੱਕ ਏਕਤਾ ਵਾਲਾ ਰਾਸ਼ਟਰਵਾਦ ਸੀ। ਲੋਕੀ ਇੱਕ ਦੂਜੇ ਇਕੱਠੇ ਹੁੰਦੇ ਸੀ, ਭਾਵਨਾ ਜਿਹੜੀ ਸਾਰਿਆਂ ਦੀ ਇੱਕ ਸੀ ਜੀ। ਪਰ ਇਹ ਕਰੋਨਾ ਵਾਇਰਸ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਭਾਵਨਾ ਸਾਡੇ ਵਿੱਚ ਚਾਹੀਦੀ ਸੀ, ਪਰ ਉਹ ਭਾਵਨਾ ਚੱਲੀ ਨਹੀਂ। ਅਸੀਂ ਫਿਰਕਿਆਂ ਦੇ ਵਿੱਚ ਵੰਡੇ ਗਏ, ਖਾਸ ਤੌਰ ਤੇ ਜਦੋਂ ਤਬਲੀਗੀ ਮਜਲਿਸ ਦਾ ਮਾਮਲਾ ਆਇਆ ਨਿਜ਼ਾਮੂਦੀਨ ਦਿੱਲੀ ਦੇ ਵਿੱਚ। ਉਸ ਤੋਂ ਬਾਅਦ ਇਹ ਇੱਕ ਲਹਿਰ ਚੱਲ ਪਈ ਲੋਕਾਂ ਦੇ ਵਿੱਚ, ਇੱਕ ਫੈਲਾਅ ਕਰ ਦਿੱਤਾ। ਮੀਡੀਆ ਨੇ ਬਹੁਤ ਅਹਿਮ ਰੋਲ ਨਿਭਾਇਆ ਕਿ ਮੁਸਲਮਾਨਾਂ ਨੇ ਇਹ ਕਰੋਨਾ ਵਾਇਰਸ ਜਿਹੜਾ ਆ ਇੰਡੀਆ ਦੇ ਵਿੱਚ ਫੈਲਾਇਆ ਜੀ। ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ। ਪਰ ਇਹ ਤੋਂ ਬਾਅਦ ਅਰਬ ਕੰਟਰੀਆਂ ਦੇ ਵਿੱਚ ਇੱਕ ਉਪਾਧਿਆਏ ਨਾਂ ਦਾ, ਸੌਰਵ ਉਪਾਧਿਆਏ ਨਾਂ ਦਾ ਇੱਕ ਸ਼ਖਸ, ਇਹਨੇ ਟਵਿੱਟਰ ਦੇ ਉੱਤੇ ਇੱਕ ਟਵੀਟ ਕੀਤਾ ਜੀ। ਇਹਨੇ ਪਹਿਲਾਂ ਤਾਂ ਇਹਨੇ ਟਾਰਗੇਟ ਇਹੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਬਈ ਉੱਥੇ ਜਿਹੜਾ ਪਾਕਿਸਤਾਨ ਦੇ ਵਿੱਚ ਚਾਹੇ ਆਪਣੇ ਇੰਡੀਆ ਦੇ ਵਿੱਚ ਜਿਹੜਾ ਜਿੰਨਾ ਵੀ ਕਰੋਨਾ ਵਾਇਰਸ ਫੈਲਾਇਆ ਇਹ ਤਬਲੀਗੀ ਜਮਾਤ ਨੇ ਫੈਲਾਇਆ। ਫਿਰ ਮੁਸਲਮਾਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ। ਫਿਰ ਇੱਕ ਥਾਂ ਦੇ ਉੱਤੇ ਇਹ ਲਿਖਦਾ ਬਈ 80% ਜਿਹੜੇ ਪ੍ਰਤੀਸ਼ਤ ਇੱਥੇ ਦੇ ਜਿਹੜੇ ਲੋਕ ਜਿਹੜੇ ਇੰਡੀਆ ਤੋਂ ਆਏ ਹੋਏ ਨੇ ਉਹ ਹਿੰਦੂ ਆ ਤੇ ਇਹਨਾਂ ਨੇ ਇੱਥੇ ਦੁਬਈ ਨੂੰ ਬਣਾਉਣੇ ਤਾਂ ਇੱਕ ਕੂੜੇ ਦਾ ਢੇਰ ਹੁੰਦਾ ਸੀ, ਅਸੀਂ ਇਹਨੂੰ ਬਣਾਉਣ ਦੇ ਵਿੱਚ ਬਹੁਤ ਅਹਿਮ ਭੂਮਿਕਾ ਜਿਹੜੀ ਆ ਨਿਭਾਈ ਆ। ਬਹੁਤ ਵੱਡੀਆਂ ਗੱਲਾਂ ਕੀਤੀਆਂ। ਉਸ ਤੋਂ ਬਾਅਦ ਉਹ ਜਿਹੜੇ ਲੋਕ ਆ ਉੱਥੇ ਦੇ ਰਹਿਣ ਵਾਲੇ, ਉਹਨਾਂ ਨੇ ਇਹਦਾ ਖਾਸ ਤੌਰ ਦੇ ਉੱਤੇ ਨੋਟਿਸ ਲਿਆ। ਫਿਰ ਉਸ ਤੋਂ ਬਾਅਦ ਪੁਲਿਸ ਦੇ ਜਾਂ ਪ੍ਰਸ਼ਾਸਨ ਦੇ ਜਿੰਨੇ ਵੀ ਕਰਮਚਾਰੀ ਸੀਗੇ, ਬਿਊਰੋਕਰੈਟ, ਉਹਨਾਂ ਤੱਕ ਵੀ ਗੱਲਾਂ ਜਿਹੜੀਆਂ ਇਹ ਪਹੁੰਚੀਆਂ। ਇਸ ਤੋਂ ਬਾਅਦ ਉੱਥੇ ਦੇ ਜਿਹੜੀ ਰਾਜਕੁਮਾਰੀ ਆ ਹਿੰਦ ਅਲ ਕਾਸਿਮੀ, ਉਹਦਾ ਟਵਿੱਟਰ ਦੇ ਉੱਤੇ ਹੀ ਇੱਕ ਆਇਆ ਬਿਆਨ ਤੇ ਉਹਨੇ ਕਿਹਾ ਵੀ ਇਹ ਜਿਹੜਾ ਭੇਦਭਾਵ ਆ ਅਸੀਂ UAE ਦੇ ਵਿੱਚ, ਦੁਬਈ ਦੇ ਵਿੱਚ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ 40 ਲੱਖ ਦਾ ਜੁਰਮਾਨਾ ਵੀ ਇਸ ਚੀਜ਼ ਦੇ ਲਈ ਵੀ ਰੱਖਿਆ ਆ ਤੇ ਨਾਲ ਦੀ ਨਾਲ ਅਸੀਂ ਜਿਹੜਾ ਦੇਸ਼ ਨਿਕਾਲਾ ਆ ਉਹ ਵੀ ਦੇ ਸਕਦੇ ਹਾਂ ਜੀ। ਇੱਥੇ ਮੈਂ ਜ਼ਰੂਰ ਦੱਸਣਾ ਚਾਹੁੰਦਾ ਵੀ ਜਿਹੜੇ ਅਰਬ ਕੰਟਰੀਆਂ ਆ ਦੇਵ ਸਿੱਧੂ ਸਾਹਿਬ, ਅਰਬ ਕੰਟਰੀਆਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਆ, ਖਾਸ ਤੌਰ ਦੇ ਉੱਤੇ ਪੰਜਾਬੀਆਂ ਲਈ ਤੇ ਕੇਰਲਾ ਵਾਸੀਆਂ ਦੇ ਲਈ। ਜਿਹੜੇ ਤਾਂ ਪੰਜਾਬੀ ਅਮੀਰ ਸੀ, ਜ਼ਿਮੀਂਦਾਰ ਬੰਦੇ ਸੀ, ਉਹ ਚਲੇ ਗਏ ਕੈਨੇਡਾ, ਅਮਰੀਕਾ, ਖਾਸ ਤੌਰ ਤੇ ਦੁਆਬੇ ਤੋਂ ਇੰਗਲੈਂਡ ਵਿੱਚ ਚਲੇ ਗਏ ਪਹਿਲਿਆਂ ਦੇ ਵਿੱਚ 1960-70 ਦਹਾਕੇ ਦੀ ਆਪਾਂ ਜੇ ਗੱਲ ਕਰੀਏ। ਫਿਰ ਮਾਈਗ੍ਰੇਸ਼ਨ 1980 ਤੋਂ ਬਾਅਦ ਜਿੰਨੀ ਹੋਈ ਆ, ਜਿਹੜੇ ਛੋਟੇ ਵਰਗ ਦੇ ਲੋਕ ਜਿਹੜੇ ਜਾਨੀ ਆਰਥਿਕ ਤੌਰ ਤੇ ਕਮਜ਼ੋਰ ਲੋਕ ਸੀਗੇ, ਉਹ ਇਹਨਾਂ ਅਰਬ ਕੰਟਰੀਆਂ ਦੇ ਵਿੱਚ ਗਏ ਆ। ਮੈਂ ਆਪਣੀ ਸੁਰਤ ਦੇ ਵਿੱਚ ਦੇਖਿਆ ਕਿ 1987 ਦੇ ਵਿੱਚ ਜਦੋਂ ਹੜ੍ਹ ਆਏ ਆ, ਉਸ ਤੋਂ ਬਾਅਦ ਕੱਚੇ ਘਰ ਜਿਹੜੇ ਸੀ ਪੰਜਾਬ ਦੇ ਉਹ ਢਹਿ ਗਏ, ਬਹੁਤ ਭਿਆਨਕ ਹੜ੍ਹ ਆਏ ਸੀ। ਉਸ ਤੋਂ ਬਾਅਦ ਨਵੇਂ ਘਰ ਬਣਨੇ ਸ਼ੁਰੂ ਹੋਏ ਤੇ ਉਹ ਜਿਹੜੇ ਨਵੇਂ ਘਰ ਮੈਂ ਦੁਆਬੇ ਦੇ ਵਿੱਚ 1987 ਤੋਂ ਬਾਅਦ ਕੋਈ ਹੋਊਗਾ ਵੀ ਕੋਈ ਕੱਚੇ ਘਰ ਦੇ ਵਿੱਚ ਰਹਿੰਦਾ ਹੋਊਗਾ, ਉਹਦੇ ਵਿੱਚ ਖਾਸ ਤੌਰ ਤੇ ਜਿਹੜਾ ਅਹਿਮ ਯੋਗਦਾਨ ਸੀ ਇਸ ਕਰਕੇ ਹੋਏ ਪੱਕੇ ਘਰ ਲੋਕਾਂ ਦੇ ਬਣੇ। ਉਹਦਾ ਅਹਿਮ ਯੋਗਦਾਨ ਜਿਹੜਾ ਅਰਬ ਕੰਟਰੀਆਂ ਨੇ ਪਾਇਆ, ਉਹਨਾਂ ਨੇ ਬਹੁਤ ਵੱਡੀ ਜਿਹੜੀ ਕਮਾਈ ਆ ਉਹ ਕੀਤੀ ਆ ਜੀ। 2017 ਦਾ ਜੇ ਆਪਾਂ ਅੰਕੜਾ ਲੈ ਲਈਏ ਦੁਬਈ ਦੇ ਜਾਂ ਅਰਬ ਕੰਟਰੀਆਂ ਦਾ ਟੋਟਲ,
ਉਹਨਾਂ ਦੇ ਵਿੱਚ ਇੱਥੇ ਆਪਾਂ UAE ਦਾ ਰੱਖ ਲਈਏ, ਉੱਥੇ ਜਿਹੜਾ 30 ਲੱਖ ਤੋਂ ਜ਼ਿਆਦਾ ਜਿਹੜੇ ਲੋਕ ਨੇ ਉੱਥੇ ਰਹਿ ਰਹੇ ਆ, ਜਿਹੜੇ ਉੱਥੇ ਕੰਮ ਜਿਹੜੇ ਆ ਕਰ ਰਹੇ ਆ। ਕੋਈ 27% ਦੇ ਕਰੀਬ ਜਿਹੜੀ ਟੋਟਲ ਆਬਾਦੀ ਆ ਉਹਨਾਂ ਦਾ ਉਹ ਬਣ ਜਾਂਦਾ ਆ। ਇੱਦਾਂ ਹੀ ਬਾਕੀ ਕੁਵੈਤ ਦੀ ਗੱਲ ਕਰ ਲਈਏ, ਸਾਊਦੀ ਅਰਬ, ਬਹਿਰੀਨ, ਸਾਰੇ ਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਲੋਕ ਨੇ ਉਹ ਉੱਥੇ ਜਾਂਦੇ ਆ ਤੇ ਉੱਥੇ ਜਾ ਕੇ ਜਿਹੜੀ ਕਮਾਈ ਆ ਕਰਕੇ ਆਉਂਦੇ ਆ ਇਹਨਾਂ। ਪਰ ਉੱਥੇ ਇੱਕ ਲੋਕਾਂ ਦੇ ਵਿੱਚ ਇੱਕ ਭਾਵਨਾ ਚੱਲ ਪਈ ਆ ਕਿ ਜਿਹੜੇ ਇੰਡੀਅਨ, ਕਿਉਂਕਿ ਹੁਣ ਇੰਡੀਅਨ ਕਿਹਾ ਜਾਣਾ ਉਹਨਾਂ ਨੇ, ਜਿਹੜੇ ਚਾਹੇ ਉਹ ਸਿੱਖਾਂ ਨੂੰ ਵੀ ਹਿੰਦੂਆਂ ਵਿੱਚ ਇੱਕ ਤਰ੍ਹਾਂ ਨਾਲ ਗਣਨਗੇ, ਕਿਉਂਕਿ ਉਹਨਾਂ ਨੇ ਗੈਰ ਮੁਸਲਿਮ ਲੋਕਾਂ ਦੇ ਉੱਤੇ ਜਿਹੜਾ ਟਾਰਗੇਟ ਕਰਨਾ ਸ਼ੁਰੂ ਕੀਤਾ। ਹੁਣ ਉਹਦਾ ਜਿਹੜਾ ਪ੍ਰਭਾਵ ਹੈ ਲੋਕਾਂ ਦੇ, ਸਾਡੇ ਜਿਹੜੇ ਕਾਮੇ ਆ ਉੱਥੇ ਗਏ ਹੋਏ ਉਹਨਾਂ ਦੇ ਉੱਤੇ ਪੈ ਸਕਦਾ। ਪਰ ਅਸੀਂ ਇੰਡੋਸ ਟੀਵੀ ਵੱਲੋਂ ਇਹ ਜ਼ਰੂਰ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਟਵਿੱਟਰ ਦੇ ਉੱਤੇ ਜਾਂ ਕਿਸੇ ਹੋਰ ਸਾਈਟ ਦੇ ਉੱਤੇ, ਫੇਸਬੁੱਕ ਦੇ ਉੱਤੇ ਕਿਸੇ ਵੀ ਇਹੋ ਜਿਹੀ ਪੋਸਟ ਨੂੰ ਸ਼ੇਅਰ ਜਾਂ ਕੁਛ ਇਦਾਂ ਦਾ ਨਾਮ ਲਿਖਿਓ, ਕਿਉਂਕਿ ਸਾਡੇ ਜਿਹੜੇ ਲੋਕ ਨੇ ਉੱਥੇ ਉਹ ਭੋਲੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਇਹ ਚੀਜ਼ਾਂ ਦਾ ਵੀ ਅਸੀਂ ਕੀ ਕਰਨ ਜਾ ਰਹੇ ਹਾਂ। ਕਈ ਵਾਰ ਅਸੀਂ ਜਿਹੜੀ ਅਣਗਹਿਲੀ ਦੇ ਵਿੱਚ ਜਾਂ ਅਣਜਾਣਪੁਣੇ ਦੇ ਵਿੱਚ ਕੋਈ ਇਦਾਂ ਦੀ ਚੀਜ਼ ਲਿਖ ਦਿੰਦੇ ਆ, ਪਰ ਉੱਥੇ ਦੀ ਜਿਹੜੀ ਗਵਰਨਮੈਂਟ ਆ ਉਹ ਬੜੀ ਕਲੀਅਰ ਆ। ਉਹਨਾਂ ਨੇ ਸਿੱਧਾ ਕਿਹਾ ਆ ਕਿ ਜਿਹੜਾ ਜਿਸ ਮੁਲਕ ਦੇ ਵਿੱਚ ਤੁਸੀਂ ਰਹਿੰਦੇ ਆ ਉਹਦਾ ਤੁਸੀਂ ਨਹੀਂ ਉਹਨੂੰ ਭੰਡ ਸਕਦੇ, ਉੱਥੇ ਤੁਸੀਂ ਜੇ ਨਹੀਂ ਰਹਿਣਾ ਚਾਹੁੰਦੇ ਤੁਸੀਂ ਆਪਣਾ ਦੇਸ਼ ਜਿਹੜਾ ਆ ਛੱਡ ਸਕਦੇ ਆ। ਜਿਵੇਂ ਮੈਂ ਪਹਿਲਾਂ ਕਿਹਾ, ਕੋਈ 50 ਬਿਲੀਅਨ ਦੇ ਕਰੀਬ ਜਿਹੜਾ 50 ਬਿਲੀਅਨ ਡਾਲਰ ਦੇ ਕਰੀਬ ਇੱਕ ਸਾਲ ਦੇ ਵਿੱਚ ਭਾਰਤੀ ਇਹਨਾਂ ਅਰਬ ਕੰਟਰੀਆਂ ਤੋਂ ਭੇਜਦੇ ਆ। ਬੜੀ ਅਹਿਮ ਇੱਕ ਆਰਥਿਕਤਾ ਹੈਗੀ ਆ ਤੇ ਭਾਰਤ ਸਰਕਾਰ ਨੇ ਵੀ ਇਸ ਯਤਨ ਨੂੰ ਰੋਕਣ ਦੇ ਲਈ, ਕਿਉਂਕਿ ਕਾਫੀ ਰਿਲੇਸ਼ਨਸ ਕੁਝ ਦੇਰ ਪਹਿਲਾਂ ਜਿਹੜੇ ਵਧੀਆ ਬਣੇ ਆ ਇਹਨਾਂ ਅਰਬ ਕੰਟਰੀਆਂ ਦੇ ਨਾਲ, ਕਿਉਂਕਿ ਇਗਨੋਰ ਕੀਤਾ ਉਹਨਾਂ ਨੇ ਕਾਫੀ, ਖਾਸ ਤੌਰ ਤੇ ਜਦੋਂ ਦੀ 370 ਦੀ ਧਾਰਾ ਖਤਮ ਹੋਈ ਆ ਉਸ ਤੋਂ ਬਾਅਦ UAE, ਸਾਊਦੀ ਅਰਬ ਨੇ ਜਿਸ ਤਰੀਕੇ ਦਾ ਰੁਖ ਜਿਹੜਾ ਅਪਣਾਇਆ ਹੈ ਉਹ ਬੜਾ ਅਹਿਮ ਆ। ਪਰ ਇਹੋ ਜਿਹੇ ਜਿਹੜੇ ਬਿਆਨ ਆ ਜਿੱਦਾਂ ਦੇ ਆ ਸੌਰਵ ਉਪਾਧਿਆਇ ਰਹਿੰਦਾ, ਉਹਨਾਂ ਨੇ ਪਿਛਲੇ ਬਿਆਨ ਵੀ ਚੱਕ ਲਏ ਆ। ਉੱਥੇ ਦੇ ਜਿਹੜੇ ਕੁਝ MP ਜਿਹੜੇ ਹੈਗੇ ਸੀ ਆਪਣੇ ਇੰਡੀਆ ਦੇ, ਜਿਨ੍ਹਾਂ ਨੇ ਕੁਝ ਬਿਆਨ ਭੱਦੀਆਂ ਸ਼ਬਦਾਵਲੀ ਵਰਤੀ ਆ ਉੱਥੇ ਦੀਆਂ ਔਰਤਾਂ ਦੇ ਲਈ, ਬਹੁਤ ਜ਼ਿਆਦਾ ਸਖਤ ਸ਼ਬਦਾਵਲੀ ਵਰਤੀ ਜਾਂਦੀ ਤੇ ਉਹ ਵੀ ਸਾਡੇ ਜਿਹੜੇ ਫਰੰਟ ਲਾਈਨ ਲੀਡਰਸ ਕਹਿ ਸਕਦੇ ਆ ਉਹਨਾਂ ਵੱਲੋਂ ਵਰਤੀ ਜਾਂਦੀ ਹੈ ਤੇ ਉਹ ਜਿਹੜਾ ਉਹਦਾ ਪ੍ਰਭਾਵ ਬਹੁਤ ਦੂਰ ਤੱਕ ਜਾਂਦਾ ਹੈ। ਨਹੀਂ, ਉਹਨਾਂ ਨੇ ਪਹਿਲਾਂ ਤਾਂ ਸ਼ਾਇਦ ਨਾ ਨੋਟ ਕੀਤਾ ਹੋਵੇ, ਉਹਨਾਂ ਨੇ ਨੋਟਿਸ ਇਹ ਗੱਲ ਦਾ ਲੈਣਾ ਸ਼ੁਰੂ ਕੀਤਾ। ਇਸ ਕਰਕੇ ਖਾਸ ਤੌਰ ਤੇ ਜਿਹੜੇ ਉੱਥੇ ਲੋਕ ਰਹਿ ਰਹੇ ਆ ਉਹਨਾਂ ਨੂੰ ਜ਼ਰੂਰ ਬਚਣਾ ਚਾਹੀਦਾ ਆ। ਕੁਝ ਬੰਦਿਆਂ ਨੂੰ ਉਹਨਾਂ ਨੇ ਟਾਰਗੇਟ ਵੀ ਕੀਤਾ। 40 ਲੱਖ ਦਰਾਮ ਦਾ ਜਿਹੜਾ ਜੁਰਮਾਨਾ ਹੈ ਉਹਨਾਂ ਨੇ ਰੱਖਿਆ ਆ ਬਈ 40 ਲੱਖ ਦਾ ਦਰਾਮ ਦਾ ਜੁਰਮਾਨਾ ਵੀ ਦਿਓਗੇ ਤੇ ਨਾਲ ਦੀ ਨਾਲ ਅਸੀਂ ਜੇਲ੍ਹ ਦਾ ਪ੍ਰਾਵਧਾਨ ਵੀ ਰੱਖਣਾ, ਫਿਰ ਉਸ ਤੋਂ ਬਾਅਦ ਕੱਢ ਵੀ ਸਕਦੇ ਆ। ਇਸ ਕਰਕੇ ਤੁਹਾਨੂੰ ਜਿਹੜਾ ਉੱਥੇ ਤੁਸੀਂ ਗਏ ਆ ਕੰਮ ਕਰੋ ਆਪਣਾ, ਤੁਸੀਂ ਕੋਈ ਜ਼ਰੂਰਤ ਨਹੀਂ ਹੈਗੀ ਉੱਥੇ ਇਦਾਂ ਪਾਉਣ ਦੀ, ਕਿਉਂਕਿ ਉੱਥੇ ਵਿਚਾਰਾਂ ਦੀ ਆਜ਼ਾਦੀ, ਵੈਸੇ ਵੀ ਇਹ ਚੰਗਾ ਹੀ ਨਹੀਂ ਲੱਗਦਾ ਕਿ ਤੁਸੀਂ ਇੱਕ ਪਾਸੇ ਭਾਰਤ ਦੇ ਵਿੱਚ ਤੁਸੀਂ ਇਹ ਚਾਹੁੰਦੇ ਆ ਵੀ ਕੋਈ ਸਾਡੇ ਖਿਲਾਫ ਬੋਲੇ ਨਾ, ਤੁਹਾਡੀ ਕੋਈ ਆਲੋਚਨਾ ਵੀ ਨਾ ਕਰੇ, ਜਿਹੜੇ ਤੁਸੀਂ ਗਲਤ ਕੰਮ ਕਰਦੇ ਆ ਉਹਦੇ ਬਾਰੇ ਵੀ ਨਾ ਕੋਈ ਗੱਲ ਕਰੇ। ਪਰ ਦੂਜੇ ਦੇਸ਼ਾਂ ਦੇ ਵਿੱਚ ਤੁਸੀਂ ਜਾ ਕੇ ਜਦੋਂ ਗੈਰ ਜ਼ਰੂਰੀ ਦਖਲਅੰਦਾਜ਼ੀ ਕਰਦੇ ਆ ਉਹਦਾ ਜਿਹੜਾ ਕਾਫੀ ਖਾਮਿਆਜਾ ਜਿਹੜਾ ਦੇਸ਼ਾਂ ਨੂੰ ਭੁਗਤਣਾ ਪੈ ਸਕਦਾ। ਦਲਜੀਤ ਜੀ, ਜੇ ਇਸ ਤੋਂ ਬਾਅਦ ਹੁਣ ਅਮਰੀਕਾ ਦੀ ਗੱਲ ਕਰੀਏ ਤਾਂ ਕਰੋਨਾ ਵਾਇਰਸ ਦੇ ਚੱਲਦੇ ਆ ਅਮਰੀਕਾ ਦੇ ਜਿਹੜੇ ਹਾਲਾਤ ਹੈ ਉਹ ਪੈਰੋਂ ਪੈਰ ਵਿਗੜ ਰਹੇ ਆ। ਰੋਜ਼ਾਨਾ ਹਜ਼ਾਰਾਂ ਦੇ ਕੇਸਾਂ ਦੇ ਵਿੱਚ ਮੌਤਾਂ ਹੁੰਦੀਆਂ, ਉੱਥੇ ਹਜ਼ਾਰਾਂ ਦੇ ਕੇਸਾਂ ਦੇ ਵਿੱਚ ਜਿਹੜੇ ਕੇਸ ਆ ਉਹ ਰੋਜ਼ ਦੇ ਆਉਂਦੇ ਆ। ਪਰ ਜੇ ਉਹਨੂੰ ਸਭ ਨੂੰ ਵੇਖਦੇ ਆ, ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਆ ਉਹਨਾਂ ਵੱਲੋਂ ਕਾਫੀ ਸਖਤ ਫੈਸਲੇ ਵੀ ਲਏ ਗਏ। ਹੁਣ ਉਹਨਾਂ ਵੱਲੋਂ ਜਿਹੜਾ 60 ਦਿਨਾਂ ਲਈ ਇਮੀਗ੍ਰੇਸ਼ਨ ਬਿਲਕੁਲ ਸਸਪੈਂਡ ਕਰ ਦਿੱਤੀ ਗਈ ਆ। ਕੀ ਇਸ ਦੇ ਪ੍ਰਭਾਵ ਕੀ ਪੈ ਸਕਦੇ, ਇਹਦੇ ਬਾਰੇ ਥੋੜਾ ਸਮਝਾਓ। ਭਾਰਤੀਆਂ ਉੱਤੇ ਖਾਸ ਤੌਰ ਤੇ ਪ੍ਰਭਾਵ ਜਿਹੜੇ ਆ ਪੈਣਗੇ, ਕਿਉਂਕਿ ਟਰੰਪ ਸਾਹਿਬ ਨੇ ਇੱਕ ਖਾਸ ਇਹਦੇ ਉੱਤੇ ਟਿੱਪਣੀ ਕੀਤੀ ਆ ਵੀ ਆਰਥਿਕ ਤੌਰ ਦੇ ਉੱਤੇ ਇਸ ਵੇਲੇ ਅਮਰੀਕਾ, ਸਾਰੇ ਦੇਸ਼ ਜੇ ਆਪਾਂ ਰੱਖ ਲਈਏ, ਆਰਥਿਕ ਤੌਰ ਦੇ ਉੱਤੇ ਕਾਫੀ ਮੰਦਹਾਲੀ ਦਾ ਜਿਹੜਾ ਸਾਹਮਣਾ ਆ ਉਹ ਕਰ ਰਹੇ ਆ। ਉਹਨਾਂ ਨੇ ਕਿਹਾ ਵੀ ਜਿਹੜੇ ਬਾਹਰੋਂ ਲੋਕ ਆਉਂਦੇ ਆ ਉਹ ਘੱਟ ਪੈਸੇ ਦੇ ਉੱਤੇ ਕੰਮ ਜਿਹੜੇ ਕਰਦੇ ਆ, ਉਹਦੇ ਨਾਲ ਸਾਡੇ ਜਿਹੜੇ ਲੋਕ ਅਮਰੀਕਨ ਲੋਕ ਇੱਥੇ ਰਹਿਣ ਵਾਲੇ ਆ ਉਹਨਾਂ ਨੂੰ ਕਾਫੀ ਮੁਸ਼ਕਲਾਂ ਜਿਹੜੀਆਂ ਸਾਹਮਣਾ ਕਰਨਾ ਪੈਂਦਾ, ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਕਿਉਂਕਿ ਜਿਹੜੀਆਂ ਕੰਪਨੀਆਂ ਆ ਉਹ ਵੀ ਬਾਹਰੋਂ ਵਧੀਆ ਬੰਦੇ ਮਿਲ ਜਾਂਦੇ ਆ ਤੇ ਉਹਨਾਂ ਨੂੰ ਪੈਸੇ ਜਿਹੜੇ ਆ ਘੱਟ ਪੇ ਕਰਨੇ ਪੈਂਦੇ। ਇਸ ਕਰਕੇ ਉਹਨਾਂ ਨੇ ਕਿਹਾ ਵੀ ਹੁਣ ਜਿਹੜੀ ਇਮੀਗ੍ਰੇਸ਼ਨ ਆ ਉਹ ਅਸੀਂ ਬੰਦ ਕਰਾਂਗੇ 60 ਦਿਨਾਂ ਲਈ, ਤਾਂ ਕਿ ਇੱਥੇ ਦੇ ਜਿਹੜੇ ਲੋਕ ਆ ਉਹਨਾਂ ਨੂੰ ਜਿਹੜੀ ਪ੍ਰੋਪਰ ਮਿਲਦੀ ਰਹੇ। ਕਿਉਂਕਿ ਤੁਸੀਂ ਦੇਖਿਆ ਹੋਣਾ ਪਿਛਲੇ ਕੁਝ ਦਿਨਾਂ ਦੇ ਵਿੱਚ ਬੇਰੁਜ਼ਗਾਰੀ ਚਰਮ ਦੇ ਉੱਤੇ ਪਹੁੰਚ ਚੁੱਕੀ ਆ ਅਮਰੀਕਾ ਦੇ ਵਿੱਚ। ਉੱਥੇ ਵੀ ਜਿਹੜੀਆਂ ਸਰਕਾਰੀ ਦਫ਼ਤਰ ਹੈਗੇ ਆ ਉਹਨਾਂ ਦੇ ਵਿੱਚ ਲਾਈਨਾਂ ਲੱਗ ਚੁੱਕੀਆਂ ਤਾਂ ਕਿ ਜਿਹੜੀ ਏਡ ਆ ਉਹ ਲਈ ਜਾ ਸਕੇ। ਸਰ ਉਹ ਚਾਹੁੰਦੇ ਲੋਕ ਆ ਉਹ ਆਪਣੇ ਜਿਹੜੇ ਪੈਸੇ ਆ ਉਹ ਕਮਾ ਸਕਣ, ਪਰ ਇਹਦਾ ਪ੍ਰਭਾਵ ਜਿਹੜਾ ਖਾਸ ਤੌਰ ਤੇ ਜਿਹੜੇ ਗ੍ਰੀਨ ਕਾਰਡ ਜਿਨ੍ਹਾਂ ਨੇ ਅਪਲਾਈ ਕੀਤੇ ਹੋਏ ਆ ਉਹਨਾਂ ਤੇ ਪ੍ਰਭਾਵ ਪੈਣਾ, ਕਿਉਂਕਿ ਉਹਨਾਂ ਨੇ ਬਿਲਕੁਲ ਰੋਕ ਦਿੱਤੇ ਸਥਾਈ ਤੌਰ ਦੇ ਉੱਤੇ ਜਾਂ ਪਰਮਾਨੈਂਟ ਰੈਜ਼ੀਡੈਂਸੀ ਦੇ ਤੌਰ ਦੇ ਉੱਤੇ ਜਿਨ੍ਹਾਂ ਨੇ ਅਪਲਾਈ ਕੀਤੇ ਹੋਏ ਆ ਉਹਨਾਂ ਦੇ ਉੱਤੇ ਫਰਕ ਜ਼ਰੂਰ ਪੈਣਾ। ਕੋਈ 10 ਲੱਖ ਦੇ ਕਰੀਬ ਇਹ ਭਾਰਤੀ ਬਣਦੇ ਆ ਜਿਨ੍ਹਾਂ ਨੇ ਟੋਟਲ ਅਪਲਾਈ ਕੀਤਾ ਹੋਇਆ। ਦੂਜਾ ਸਭ ਤੋਂ ਵੱਡੀ ਸ਼ੰਕਾ ਭਾਰਤ ਸਰਕਾਰ ਵੈਸੇ ਇਹਦੇ ਉੱਤੇ ਕਾਫੀ ਚਿੰਤਾ ਵੀ ਹੈਗੀ ਆ, ਉਹਨਾਂ ਨੇ ਇਹਦੇ ਉੱਤੇ ਖਾਸ ਤੌਰ ਤੇ ਜ਼ਿਕਰ ਲੈਣਾ ਸ਼ੁਰੂ ਕੀਤਾ, ਦੇਖਣਾ ਸ਼ੁਰੂ ਕੀਤਾ ਆ। ਇਹਦੇ ਵਿੱਚ H1 ਵਾਲੇ ਜਿਹੜੇ ਵੀਜ਼ਾ ਧਾਰਕ ਹੈਗੇ ਆ
ਜਿਹੜੇ ਕਿ ਗਏ ਆ ਸਿਰਫ ਕੰਮ ਦੇ ਵੀਜ਼ੇ ਦੇ ਉੱਤੇ। ਉਹਨਾਂ ਨੂੰ ਖਾਸ ਤੌਰ ਦੇ ਉੱਤੇ ਸੋਚਿਆ ਜਾ ਰਿਹਾ ਵੀ ਉਹਨਾਂ ਨੂੰ ਸ਼ਾਇਦ ਹੋ ਸਕਦਾ ਟਾਰਗੇਟ ਕੀਤਾ ਜਾਵੇ, ਪਰ ਅਜੇ ਲੱਗਦਾ ਆ ਕਿਉਂਕਿ ਕੰਪਨੀਆਂ ਜਿਹੜੀਆਂ ਆ ਉਹਨਾਂ ਨੂੰ ਖਾਸ ਤੌਰ ਤੇ ਲੋੜ ਆ H1 ਵੀਜ਼ੇ ਵਾਲਿਆਂ ਦੀ। ਇਸ ਕਰਕੇ ਅਜੇ ਕੰਪਨੀਆਂ ਜਿਹੜੀਆਂ ਆ ਉਹ ਇਸ ਗੱਲ ਦੇ ਵਿੱਚ ਹੈਗੀਆਂ ਕਿ ਤੁਸੀਂ ਇਹਨਾਂ ਨੂੰ ਅਜੇ ਵੀਜ਼ਾ ਇੱਦਾਂ ਰੱਖਿਆ ਜਾਵੇ, ਉਹਨਾਂ ਬਾਰੇ ਅਜੇ ਕਲੀਅਰ ਨਹੀਂ ਕੀਤਾ ਗਿਆ। ਪਰ ਜਿਸ ਤਰੀਕੇ ਦੇ ਨਾਲ ਅਮਰੀਕਾ ਸਰਕਾਰ ਦੇ ਵੱਲੋਂ ਇਹ ਕੰਪਨੀਆਂ ਨੂੰ ਏਡ ਦਿੱਤੀ ਜਾ ਰਹੀ ਆ, ਉਹ ਤੋਂ ਲੱਗਦਾ ਆ ਵੀ ਆਉਣ ਵਾਲੀਆਂ ਦਿਨਾਂ ਦੇ ਵਿੱਚ ਹੋ ਸਕਦਾ ਵੀ H1 ਜਿਹੜੇ ਵੀਜ਼ਾ ਵਾਲੇ ਆ ਉਹਨਾਂ ਉੱਤੇ ਵੀ ਕੋਈ ਡਿਸੀਜਨ ਜਿਹੜਾ ਆ ਉਹ ਲੈ ਸਕਦੇ ਆ। ਦਲਜੀਤ ਜੀ, ਤੁਸੀਂ ਕਰੋਨਾ ਵਾਇਰਸ ਦੇ ਪ੍ਰਭਾਵਾਂ ਦੀ ਗੱਲ ਕੀਤੀ ਤਾਂ ਇਹਦੇ ਕਾਫੀ ਸਾਰੇ ਜਿਹੜੇ ਪ੍ਰਭਾਵ ਹੈ ਪੂਰੇ ਸਮਾਜ ਤੇ ਪਏ ਆ, ਚਾਹੇ ਉਹ ਸਿਹਤ ਦੇ ਪੱਖ ਤੋਂ ਕਹੀਏ, ਚਾਹੇ ਆਰਥਿਕਤਾ ਦੇ ਪੱਖ ਤੋਂ। ਤਾਂ ਜੇਕਰ ਆਪਾਂ ਆਰਥਿਕਤਾ ਦੀ ਗੱਲ ਕਰਦੇ ਹਾਂ ਤਾਂ ਜਿਹੜੀਆਂ ਤੇਲ ਦੀਆਂ ਕੀਮਤਾਂ ਹੈ, ਇੱਕ ਇਹ ਵੀ ਪੱਖ ਹੈ ਕਿ ਤੇਲ ਦੀਆਂ ਕੀਮਤਾਂ ਉਹਦੇ ਵਿੱਚ ਕਾਫੀ ਭਾਰੀ ਗਿਰਾਵਟ ਆਈ ਆ। ਜੇਕਰ ਇੱਥੋਂ ਆਸਟ੍ਰੇਲੀਆ ਦੀ ਕੀਮਤਾਂ ਦੀ ਨਜ਼ਰ ਮਾਰੀਏ ਤਾਂ ਕਿਹਾ ਜਾ ਸਕਦਾ ਮਿਨਰਲ ਜਿਹੜਾ ਵਾਟਰ ਹੈ ਉਹਦੇ ਨਾਲੋਂ ਵੀ ਸਸਤਾ ਤੇਲ ਹੋਇਆ ਇਸ ਵੇਲੇ। ਤੇ ਮੈਂ ਚਾਹੁੰਦਾ ਵੀ ਇਹਦੇ ਬਾਰੇ ਜ਼ਰੂਰ ਦੱਸੋ ਵੀ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਮੈਂ ਜਦੋਂ ਹੁਣ ਸਟੂਡੀਓ ਆ ਰਿਹਾ ਸੀ ਤੇ ਮੈਂ ਰਾਸਤੇ ਵਿੱਚ ਦੇਖਦਾ ਆਉਂਦਾ ਸੀ ਤੇ 2-3 ਗੈਸ ਸਟੇਸ਼ਨ ਮੈਂ ਦੇਖਿਆ 80 ਸੈਂਟ ਨੂੰ ਲੱਗਾ ਹੋਇਆ। ਜੀ ਬਿਲਕੁਲ, 80 ਸੈਂਟ ਸ਼ਾਇਦ 2008 ਦੇ ਵਿੱਚ ਹੋਇਆ ਸੀ ਜਦੋਂ ਬੜੀ ਮੰਦਹਾਲੀ ਹੋਈ ਸੀ। 80 ਸੈਂਟ ਜਾਂ 90 ਸੈਂਟ ਉਦੋਂ ਮੈਂ ਦੇਖਿਆ ਸੀ ਤੇ ਤੇਲ ਆਸਟ੍ਰੇਲੀਆ ਦੇ ਵਿੱਚ, ਨਹੀਂ ਤਾਂ ਅਦਰਵਾਈਜ਼ ਇਹ 140 ਤੋਂ ਉੱਤੇ ਰਿਹਾ ਜੀ। ਤੇ ਹੁਣ ਇੰਨੀਆਂ ਕੀਮਤਾਂ ਜਿਹੜੀਆਂ ਆ ਡਿੱਗ ਚੁੱਕੀਆਂ। ਤੁਸੀਂ ਬਿਲਕੁਲ ਜਾਇਜ਼ ਕਿਹਾ ਕਿ ਪਾਣੀ ਦੀ ਬੋਤਲ ਜਿਹੜੀ ਉਹ ਮਹਿੰਗੀ ਆ, ਉਹ ਮੈਨੂੰ ਲੱਗਦਾ 600 ਮਿਲੀਲੀਟਰ ਜਿਹੜੀ ਆ ਉਹ 2.5 ਲੀਟਰ ਤੋਂ ਉੱਤੇ ਦੀ ਆਉਂਦੀ ਆ। ਤੇਲ ਕਾਫੀ ਡਿੱਗ ਚੁੱਕਾ ਤੇ ਉਹਦੇ ਵਿੱਚ ਕਾਰਨ ਇਹ ਆ ਕਿ ਪਿੱਛੋਂ ਸਪਲਾਈ ਬਹੁਤ ਜ਼ਿਆਦਾ ਆ ਰਹੀ ਆ, ਪਰ ਅੱਗੇ ਜਿਹੜੀ ਖਪਤ ਆ ਕਿਉਂਕਿ ਬਿਲਕੁਲ ਰੁਕ ਚੁੱਕੇ ਆ, ਟਰਾਂਸਪੋਰਟੇਸ਼ਨ ਰੁਕ ਚੁੱਕੀ ਆ, ਲੋਕੀ ਇੱਕ ਦੂਜੇ ਥਾਂ ਤੇ ਜਾਣਾ ਜਿਹੜਾ ਰੁਕ ਗਏ ਆ। ਤੇ ਜਿਹੜੇ ਭੰਡਾਰ ਕਰਨ ਦੀਆਂ ਸਮਰੱਥਾ ਹੈਗੀ ਆ ਉਹ ਵੀ ਜਿਹੜੀ ਬਿਲਕੁਲ ਵੱਧ ਭਰੇ ਪਏ ਆ ਭੰਡਾਰ ਜਿਹੜੇ ਦੇਸ਼ਾਂ ਨੇ ਬਣਾਏ ਹੋਏ ਆ। ਈਵਨ ਕਿ ਜਿਹੜਾ ਅਮਰੀਕਾ ਨੇ ਭੰਡਾਰ, ਕਿਉਂਕਿ ਅਮਰੀਕਾ ਦੇ ਵਿੱਚੋਂ ਬਹੁਤ ਜ਼ਿਆਦਾ ਤੇਲ ਨਿਕਲਦਾ। ਪਰ ਗੱਲ ਇੱਥੇ ਇੱਕ ਸਵਾਲ ਹੋਰ ਉੱਠਦਾ ਦਲਜੀਤ ਜੀ, ਜੇਕਰ ਜਦੋਂ ਕਰੋਨਾ ਵਾਇਰਸ ਨੂੰ ਚੱਲਦੇ ਮੇਰੇ ਖਿਆਲ 3 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਤੇ ਜਿਹੜੇ ਮਾਹਿਰ ਆ ਸਾਡੇ ਦੇਸ਼ਾਂ ਦੇ ਆਰਥਿਕ ਮਾਹਿਰ ਆ ਉਹ ਦੇਖ ਇਹਨਾਂ ਚੀਜ਼ਾਂ ਨੂੰ ਕਾਫੀ ਪਹਿਲਾਂ ਭਾਂਫ ਕੇ ਸੀਗੇ ਕਿ ਇਹਦੀ ਆਰਥਿਕਤਾ ਤੇ ਬਹੁਤ ਵੱਡਾ ਅਸਰ ਹੋਣ ਵਾਲਾ। ਤਾਂ ਜਿਹੜੀ ਟਰਾਂਸਪੋਰਟ ਹੈ ਜਾਂ ਫਲਾਈਟਾਂ ਹੈ ਉਹ ਬਿਲਕੁਲ ਬੰਦ ਹੋ ਗਈਆਂ, ਜਿਹਦੇ ਕਰਕੇ ਬੇਸ਼ੱਕ ਜਿਹੜੀ ਤੇਲ ਦੀ ਖਪਤ ਹੈ ਉਹ ਕਾਫੀ ਘਟ ਗਈ। ਫਿਰ ਇੱਥੇ ਇਹ ਸਵਾਲ ਖੜਾ ਹੁੰਦਾ ਕਿ ਜਿਹੜੀ ਤੇਲ ਪ੍ਰੋਡਕਸ਼ਨ ਕੰਪਨੀਜ਼ ਆ ਉਹ ਤੇਲ ਕੱਢਣਾ ਕਿਉਂ ਨਹੀਂ ਬੰਦ ਕਰ ਰਹੀਆਂ? ਤੇਲ ਪ੍ਰੋਡਕਸ਼ਨ ਜਿਹੜੀ ਸਵਾਲ ਸਾਡਾ ਬੜਾ ਅਹਿਮ ਹੈ ਜੀ, ਬੜਾ ਜ਼ਰੂਰੀ ਵੀ ਹੈ। ਮੈਨੂੰ ਲੱਗਦਾ ਵੀ ਇਹ ਜਦੋਂ ਹਨਾ ਹਾਈਡਰੋਕਾਰਬਨ ਦਾ ਜਦੋਂ ਵੀ ਤੁਸੀਂ ਇਸ ਸੈਕਟਰ ਦੇ ਵਿੱਚ ਆਉਂਦੇ ਆ ਤੇਲ ਕੱਢਣ ਦੇ ਵਿੱਚ, ਕਿਉਂਕਿ ਹਾਈਡਰੋਕਾਰਬਨ ਸੈਕਟਰ ਦੇ ਵਿੱਚ ਆਉਂਦੇ ਆ, ਉਹਦੇ ਵਿੱਚ ਜੋ ਤੇਲ ਕੱਢਦੇ ਪਹਿਲਾ ਲੈਸਨ ਇਹ ਹੁੰਦਾ ਵੀ ਤੇਲ ਦੀ ਸਪਲਾਈ ਕਦੀ ਜਿਹੜਾ ਤੇਲ ਧਰਤੀ ਚੋਂ ਕੱਢਣਾ ਕਦੀ ਬੰਦ ਨਹੀਂ ਹੋਊਗਾ, ਕਦੀ ਵੀ ਬੰਦ ਨਹੀਂ ਹੋ ਸਕਦਾ। ਤੇਲ ਤੁਹਾਨੂੰ ਬਾਹਰ ਜ਼ਰੂਰਤ ਹੈਗੀ ਆ ਨਹੀਂ ਹੈਗੀ ਆ, ਤੁਹਾਨੂੰ ਤੇਲ ਜਿਹੜਾ ਕੱਢਣਾ ਪੈਣਾ। ਕੰਪਨੀਆਂ ਨੂੰ ਪਹਿਲਾਂ ਨਹੀਂ ਜਿਵੇਂ ਇਹ ਸਿਖਾਇਆ ਜਾਂਦਾ। ਉਹਦਾ ਕਾਰਨ ਇਹ ਆ ਕਿ ਇੱਕ ਹਾਈਡਰੋ ਪ੍ਰੈਸ਼ਰ ਹੈ, ਥੱਲੇੋਂ ਜਦੋਂ ਤੇਲ ਕੱਢਦੇ ਆ ਇੱਕ ਖਾਸ ਪ੍ਰੈਸ਼ਰ ਦੇ ਵਿੱਚ ਉਹ ਤੇਲ ਜਿਹੜਾ ਆਉਂਦਾ, ਉਹਨੂੰ ਲਗਾਤਾਰ ਉਹ ਪ੍ਰੈਸ਼ਰ ਜਿਹੜਾ ਮੇਨਟੇਨ ਕਰਕੇ ਰੱਖਣਾ ਪੈਣਾ। ਜੇ ਤੁਸੀਂ ਉਹਦੇ ਵਿੱਚ ਥੋੜੀ ਜਿਹੀ ਅਣਗਹਿਲੀ ਕਰ ਲਈ ਤੁਸੀਂ ਬਹੁਤ ਪਛੜ ਜਾਣਾ, ਤੁਹਾਡਾ ਖਰਚ ਜਿਹੜਾ ਆ ਬਹੁਤ ਜ਼ਿਆਦਾ ਵੱਧ ਜਾਣਾ। ਇਸ ਕਰਕੇ ਮੰਨ ਲਓ ਕਿ ਤੁਸੀਂ ਹੁਣ ਜਿਹੜਾ ਅੱਜ ਉੱਥੋਂ ਮੰਨ ਲਓ ਕਿ 100 ਲੀਟਰ ਤੇਲ ਨਿਕਲ ਰਿਹਾ, ਤੁਸੀਂ ਸੋਚਿਆ ਵੀ ਆਪਾਂ 70 ਕਰ ਦਈਏ। 70 ਕਰਨ ਦਾ ਮਤਲਬ ਕੀ ਆ, ਤੁਸੀਂ ਉਹਦਾ ਪ੍ਰੈਸ਼ਰ ਘਟਾ ਦਿੱਤਾ, ਪਰ ਉਹ ਪ੍ਰੈਸ਼ਰ ਨੇ ਇੰਨਾ ਖਰਾਬ ਕਰ ਦੇਣਾ ਕੰਮ ਕਿ ਤੁਹਾਨੂੰ ਲੱਗ ਸਕਦਾ ਵੀ ਉਹਦੇ ਉੱਤੇ ਦੁਬਾਰਾ ਤੋਂ ਉਹ 100 ਤੱਕ ਲਿਜਾਣ ਦੇ ਉੱਤੇ ਤੁਹਾਨੂੰ ਜਿਹੜੀ ਡਬਲ ਮਿਹਨਤ ਕਰਨੀ ਪਵੇ, ਤੁਹਾਡਾ ਜਿਹੜਾ ਖਰਚਾ ਆ ਬਹੁਤ ਜ਼ਿਆਦਾ ਵੱਧ ਜਾਣਾ। ਇਸ ਕਰਕੇ ਉਹ ਪ੍ਰੈਸ਼ਰ ਨੂੰ ਮੇਨਟੇਨ ਕਰਨ ਦੇ ਲਈ ਕੰਪਨੀਆਂ ਜਿਹੜੀਆਂ ਆ ਉਹ ਤੇਲ ਉਸੇ ਸਪੀਡ ਦੇ ਨਾਲ ਹੀ ਕੱਢ ਰਹੀਆਂ ਕਿ ਉਨੇ ਤੇਲ ਨੂੰ ਜਿਹੜਾ ਆ ਬਾਹਰ ਜਿਹੜਾ ਕੱਢਿਆ ਜਾਵੇ। ਇਹ ਹੋ ਸਕਦਾ ਕਿ ਆਪਾਂ ਰਿਜ਼ਰਵ ਰੱਖ ਲਈਏ ਤਾਂ ਕਿ ਬਾਜ਼ਾਰ ਦੇ ਵਿੱਚ ਇੱਕ ਕੀ ਬਣਾ ਕੇ ਰੱਖੀਏ, ਪਰ ਆਪਾਂ ਇੱਥੇ ਇੰਡੀਆ ਦੀ ਗੱਲ ਕਰ ਲਈਏ, ਇੰਡੀਆ ਦੇ ਕੋਲ ਕੋਈ 5 ਮਿਲੀਅਨ ਟਨ ਦੇ ਕਰੀਬ ਸਮਰੱਥਾ ਆ। ਚਾਈਨਾ ਦੇ ਕੋਲ 50 ਮਿਲੀਅਨ ਟਨ ਦੀ ਆ। ਉਹ ਇਸੇ ਕਰਕੇ ਚਾਈਨਾ ਕੀ ਕਰਦਾ ਆ ਕਿ ਤੇਲ ਜਦੋਂ ਸਸਤਾ ਹੁੰਦਾ ਉਹ ਰਿਜ਼ਰਵ ਕਰ ਲੈਂਦਾ 50 ਮਿਲੀਅਨ ਟਨ, ਉਸ ਤੋਂ ਬਾਅਦ ਉਹ ਜਿਹੜਾ ਆਪਣੀ ਯੂਜ਼ ਕਰਦਾ। ਪਰ ਇੰਡੀਆ ਦੇ ਕੋਲ ਅਜੇ 5 ਮਿਲੀਅਨ ਟਨ ਹੈਗਾ। ਪਰ ਇਹਨਾਂ ਸਿਚੁਏਸ਼ਨ ਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਹੁਣ ਸੋਚਿਆ ਵੀ ਇਹ ਜਿਹੜੀ 5 ਮਿਲੀਅਨ ਮਿਲੀਅਨ ਦੀ ਹੈਗੀ ਆ ਸਮਰੱਥਾ, 11 ਮਿਲੀਅਨ ਟਨ ਦੀ ਸਮਰੱਥਾ ਜਿਹੜੀ ਬਣਾ ਦਿੱਤੀ ਜਾਵੇ ਤਾਂ ਕਿ ਇਹਦੇ ਉੱਤੇ ਕੰਮ ਜਿਹੜਾ ਆ ਹੋ ਰਿਹਾ ਤਾਂ ਕਿ ਰੋਕਿਆ ਜਾਵੇ। ਈਵਨ ਕਿ ਸਮੁੰਦਰੀ ਸ਼ਿਪ ਜਿਹੜੇ ਆ ਰਹੇ, ਇੰਨੀ ਜਗ੍ਹਾ ਕੰਮ ਘੱਟ ਹੋ ਗਈ ਆ, ਤੇਲ ਦੇ ਭੰਡਾਰ ਭਰੇ ਪਏ ਆ, ਬਾਹਰ ਜਿਹੜੀ ਤੇਲ ਆ ਜਾ ਨਹੀਂ ਰਿਹਾ। ਸਭ ਤੋਂ ਮਹਿੰਗਾ ਪੈਂਦਾ ਸੀ ਤੇਲ ਨੂੰ ਸਮੁੰਦਰੀ ਸ਼ਿਪ ਦੇ ਵਿੱਚ ਰੱਖਣਾ, ਪਰ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ 25% ਤੱਕ ਇਹ ਉਭਾਰ ਆਇਆ ਵੀ ਸ਼ਿਪ ਜਿਹੜੇ ਆ ਹਾਇਰ ਕੀਤੇ ਆ ਕੰਪਨੀਆਂ ਨੇ ਕਿ ਤੁਸੀਂ ਇੱਥੇ ਖੜੇ ਹੋ ਜਾਓ,
ਸਮੁੰਦਰ ਦੇ ਵਿੱਚ ਤੇਲ ਲੈ ਕੇ ਸਾਡੇ ਲਈ ਖੜੇ ਹੋ ਜਾਓ। ਬਿਲਕੁਲ। ਪਰ ਆਉਣ ਵਾਲੇ ਕਿੰਨੇ ਦਿਨਾਂ ਤੱਕ ਇਹ ਜਿਹੜਾ ਤਕਰਾਰ ਆ ਬਣਿਆ ਰਹਿਣਾ, ਇਹ ਖਾਸ ਤੌਰ ਦੇ ਉੱਤੇ ਦੇਖਣ ਵਾਲੀ ਗੱਲ ਆ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਤੇਲ ਦੀ, ਤਾਂ ਬੇਸ਼ੱਕ ਜਿਹੜੀ ਕਰੂਡ ਆਇਲ ਹੈ, ਜਿਹੜਾ ਕੱਚਾ ਤੇਲ ਹੈ, ਉਹਦੀਆਂ ਕੀਮਤਾਂ ਵੀ ਕਾਫੀ ਜ਼ਿਆਦੀਆਂ ਡਿੱਗੀਆਂ। ਕਈ ਥਾਵਾਂ ਤੇ ਇਹ ਵੀ ਖਬਰ ਆ ਰਹੀ ਪਈ ਜਿਹੜਾ ਮਾਈਨਸ ਬਿਨਾਂ ਫਾਇਦੇ ਤੋਂ ਵੀ ਉਹ ਦਿੱਤਾ ਜਾ ਰਿਹਾ ਹੈ ਕੰਪਨੀਆਂ ਨੂੰ। ਪਰ ਇੱਥੇ ਇੱਕ ਗੱਲ ਉੱਠਦੀ ਹੈ ਕਿ ਜਿੱਦਾਂ ਆਪਾਂ ਆਸਟ੍ਰੇਲੀਆ ਦੀ ਵੀ ਗੱਲ ਕੀਤੀ ਵੀ ਅੱਧੋ ਅੱਧ ਮੇਰੇ ਖਿਆਲ ਰੇਟ 'ਚ ਗਿਰਾਵਟ ਆਈ ਆ। ਪਰ ਜੇ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਜਦੋਂ ਤੇਲ ਵਧਾਉਣਾ ਹੁੰਦਾ, ਕੀਮਤਾਂ ਵਧਾਉਣੀਆਂ ਹੁੰਦੀਆਂ, ਤਾਂ ਉਦੋਂ ਸਰਕਾਰਾਂ ਸਾਡੀਆਂ 1 ਰੁਪਏ ਦੀ ਥਾਂ ਤੇ 2 ਰੁਪਏ ਵਧਾਉਂਦੀਆਂ। ਪਰ ਮੇਰੇ ਨਹੀਂ ਖਿਆਲ ਕਿ ਹੁਣ ਉਹਨਾਂ ਵੱਲੋਂ ਤੇਲ ਘਟਾਇਆ ਗਿਆ। ਤੇਲ ਘਟਾਇਆ ਨਹੀਂ ਗਿਆ ਉੱਥੇ, ਪਰ ਇਹ ਜ਼ਰੂਰ ਹੈ ਕਿ ਵਧਾਇਆ ਵੀ ਨਹੀਂ ਗਿਆ। ਖਾਸ ਤੌਰ ਤੇ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਇਦਾਂ ਦੀ ਕੋਈ ਸਮੱਸਿਆ ਆਉਂਦੀ ਆ, ਭਾਰਤ ਸਰਕਾਰ ਤੇਲ ਦੀਆਂ ਕੀਮਤਾਂ ਵਧਾ ਦਿੰਦੀ ਹੈ। ਪਰ ਕਿਉਂਕਿ ਬਾਹਰ ਲੋੜ ਹੀ ਹੈ ਨਹੀਂ ਹੁਣ, ਇਸ ਕਰਕੇ ਉਹਨਾਂ ਨੂੰ ਨਾ ਘਟਾਉਣ ਦੀ ਲੋੜ ਪਈ ਆ ਨਾ ਵਧਾਉਣ ਦੀ, ਪਰ ਉਹਨਾਂ ਨੂੰ ਸਸਤਾ ਤੇਲ ਮਿਲ ਰਿਹਾ। ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਤੇਲ ਦਾ ਪ੍ਰਾਈਸ 0 ਚਲੇ ਗਿਆ। 0 ਦਾ ਮਤਲਬ ਕੀ ਹੁੰਦਾ ਆ ਕਿ ਕੰਪਨੀਆਂ ਕਹਿ ਰਹੀਆਂ ਆ ਵੀ ਤੁਹਾਨੂੰ ਟਰਾਂਸਪੋਰਟੇਸ਼ਨ ਦਾ ਵੀ ਅਸੀਂ ਖਰਚਾ ਦੇ ਦਿੰਦੇ, ਤੁਸੀਂ ਸਾਡੇ ਆਹ ਗੋਦਾਮ ਜਿਹੜੇ ਆ ਜਿਨ੍ਹਾਂ ਵਿੱਚ ਰੋਕਿਆ ਹੋਇਆ ਆ, ਰਿਜ਼ਰਵ ਆ ਜਿਹੜੇ ਸਾਡੇ, ਇਹ ਸਾਡਾ ਵਿਹਲਾ ਕਰ ਦਿਓ, ਇਹੀ ਸਾਡਾ ਕੰਮ ਕਰ ਦਿਓ, ਕਿਉਂਕਿ ਪਿੱਛੇ ਤੇਲ ਆ ਰਿਹਾ ਆ, ਅਸੀਂ ਤੁਹਾਨੂੰ ਕੋਲੋਂ ਪੈਸੇ ਦੇ ਰਹੇ ਆ। ਇਹਨੂੰ ਜਾਨੀ ਨੈਗੇਟਿਵ ਵੈਲਿਊ ਕਹਿ ਦਿੰਦੇ ਆ, ਤੇਲ ਦੀ ਨੈਗੇਟਿਵ ਵੈਲਿਊ ਜਾ ਰਹੀ ਹੈ ਇਸ ਵੇਲੇ। ਪਰ ਭਾਰਤ ਸਰਕਾਰ ਇਹ ਹਰ ਵਾਰੀ ਇਦਾਂ ਹੀ ਕਰਦੀ ਆ ਕਿ ਇਹ ਪੈਟਰੋਲੀਅਮ ਦੇ ਵਿੱਚੋਂ ਆਪਣਾ ਮੁਨਾਫਾ ਦੇਖਦੀ ਆ। ਇਹਨਾਂ ਨੇ ਉਹੀ ਐਕਸਾਈਜ਼ ਡਿਊਟੀ ਜਿਹੜੀ ਆ ਉਹ ਵਧਾ ਦਿੱਤੀ ਆ, ਜਿਹਨੂੰ ਆਪਾਂ ਚੁੰਗੀ ਵੀ ਕਹਿ ਦਿੰਦੇ ਆ, ਜਾਂ ਕਹਿ ਲਓ ਟੈਕਸ ਉਹਦੇ ਉੱਤੇ ਵਧਾ ਕੇ ਉਹਦੀ ਕੀਮਤ ਜਿਹੜੀ ਬਰਾਬਰ ਕਰ ਲਈ। ਭਾਰਤ ਸਰਕਾਰ ਨੇ ਇਹ ਸੋਚਿਆ ਆ ਵੀ ਜਿਹੜਾ ਤੇ ਹੁਣ ਕਿਉਂਕਿ ਕੋਈ ਇਨਕਮ ਤਾਂ ਹੁਣ ਰਹੀ ਨਹੀਂ ਇੰਨੀ, ਇਨਕਮ ਬਹੁਤ ਡ੍ਰੌਪ ਹੋ ਚੁੱਕੀ ਆ, ਖਾਸ ਤੌਰ ਤੇ ਅਰਥਚਾਰੇ ਨੂੰ ਬਹੁਤ ਤਗੜਾ ਝਟਕਾ ਜਿਹੜਾ ਲੱਗ ਚੁੱਕਾ, ਇੰਡਸਟਰੀ ਸਾਰੀ ਬੰਦ ਪਈ ਆ। ਇਸ ਕਰਕੇ ਉਹਨਾਂ ਨੇ ਇਹ ਸੋਚਿਆ ਵੀ ਇਸ ਤੇਲ ਦੇ ਉੱਤੋਂ ਹੀ ਜਿਹੜੀ ਆਪਣੀ ਕਮਾਈ ਅਜੇ ਬਰਕਰਾਰ ਰੱਖੀ ਜਾਵੇ, ਕਿਉਂਕਿ ਲੋਕਾਂ ਨੂੰ ਇੰਨਾ ਅਜੇ ਫਰਕ ਪੈ ਨਹੀਂ ਰਿਹਾ ਤੇ ਉਹਨਾਂ ਨੇ ਤਾਂ 70 ਦੇ ਜੇ ਲੈ ਰਿਹਾ ਆ ਤਾਂ ਉਹ 70 ਦੇ ਅਜੇ ਤੱਕ ਠੀਕ ਆ। ਤੇ ਇਸ ਕਰਕੇ ਉਹਨਾਂ ਨੇ ਉਹ ਜਿਹੜਾ ਉੱਪਰਲਾ ਪੈਸਾ ਆ ਉਹਨਾਂ ਨੇ ਆਪਣੀ ਕਮਾਈ ਦੇ ਤੌਰ ਦੇ ਉੱਤੇ ਜਿਹੜਾ ਲੈਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਸਰਕਾਰ ਨੇ ਇੱਕ ਤਰ੍ਹਾਂ ਦੇ ਨਾਲ ਇਨਕਮ ਜਿਹੜੀ ਆਪਣੀ ਬਣਾ ਲਈ ਹੈ। ਮੈਂ ਅੱਗੇ ਜਾਣ ਤੋਂ ਪਹਿਲਾਂ ਆਪਣੇ ਦੋਸਤਾਂ ਨੂੰ ਜਿਹੜਾ ਆ ਕਰੋਨਾ ਵਾਇਰਸ ਦੇ ਜਿਹੜੇ ਤਾਜ਼ਾ ਸਟੈਟਸ ਆ ਵਰਡੋਮੀਟਰ ਦੇ ਹਿਸਾਬ ਨਾਲ ਉਹ ਜ਼ਰੂਰ ਦੱਸ ਦੇਣੇ ਚਾਹੁੰਦਾ। ਤਾਂ ਦੋਸਤੋ ਇਸ ਵਕਤ ਜਿਹੜੇ ਤਾਜ਼ਾ ਅੰਕੜੇ ਆ ਉਹ ਜਿਹੜੇ ਟੋਟਲ ਕੇਸਿਸ ਆ ਜਿਹੜੇ ਇਹ ਕਰੋਨਾ ਵਾਇਰਸ ਦੇ ਵਿੱਚ ਰਜਿਸਟਰ ਕਰ ਲਏ ਗਏ ਆ ਉਹ 25 ਲੱਖ ਨੂੰ ਪਾਰ ਕਰ ਚੁੱਕੇ ਆ। ਇਸ ਵਕਤ 25,65,883 ਕੇਸ ਟੋਟਲ ਕੇਸ ਜਿਹੜੇ ਆ ਉਹ ਰਜਿਸਟਰ ਹੋ ਚੁੱਕੇ ਆ। ਜੇਕਰ ਆਪਾਂ ਮੌਤਾਂ ਦੀ ਗੱਲ ਕਰੀਏ ਤਾਂ 1,77,799 ਜਿਹੜੀਆਂ ਮੌਤਾਂ ਆ, ਜਿਹੜੇ ਲੋਕ ਆ ਉਹ ਕਰੋਨਾ ਵਾਇਰਸ ਕਰਕੇ ਆਪਣੀ ਜਾਨ ਗਵਾ ਚੁੱਕੇ ਆ। ਰਿਕਵਰੀ ਦੀ ਗੱਲ ਕਰੀਏ ਤਾਂ ਰਿਕਵਰੀ ਦਾ ਰੇਟ ਵੀ ਬਹੁਤ ਵਧੀਆ, ਜਿਹਦੇ ਵਿੱਚ 6,96,891 ਲੋਕ ਜਿਹੜੇ ਆ ਉਹ ਹੁਣ ਤੱਕ ਕਰੋਨਾ ਵਾਇਰਸ ਨਾਲ ਲੜ ਕੇ ਬਿਲਕੁਲ ਠੀਕ ਹੋ ਕੇ ਘਰ ਜਾ ਚੁੱਕੇ ਆ। ਤੇ ਜੇਕਰ ਇਹਦੇ ਨਾਲ ਨਾਲ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਜਿਹੜੇ ਹਾਲਾਤ ਆ ਜਿਹੜੇ ਇਸ ਵਕਤ ਉਹ ਪੈਰੋਂ ਪੈਰ ਵਿਗੜ ਰਹੇ ਆ, ਕਿਉਂਕਿ ਉਹ ਖਤਰਾ ਕਾਫੀ ਵੱਧ ਰਿਹਾ। ਜਿਹੜੇ ਉੱਥੋਂ ਦੇ ਕੇਸਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਗਿਣਤੀ ਵੀ 20,000 ਨੂੰ ਟੱਪ ਚੁੱਕੀ ਹੈ। 20,178 ਜਿਹੜੇ ਕੇਸ ਆ ਉਹ ਹੁਣ ਤੱਕ ਰਜਿਸਟਰ ਹੋ ਚੁੱਕੇ ਆ। ਮੌਤਾਂ ਦੀ ਗੱਲ ਕਰੀਏ ਤਾਂ 645 ਲੋਕਾਂ ਦੀ ਜਾਨ ਆ, ਜਿਹੜੀ 645 ਭਾਰਤੀਆਂ ਦੀ ਜਾਨ ਉਹ ਕਰੋਨਾ ਵਾਇਰਸ ਕਰਕੇ ਜਾ ਚੁੱਕੀ ਆ। ਤੇ ਇੱਥੇ ਨਾਲ ਦੀ ਨਾਲ ਰਿਕਵਰੀ ਦੀ ਗੱਲ ਵੀ ਕਰੀਏ ਤਾਂ 3976 ਕੇਸ ਜਿਹੜੇ ਆ ਉਹ ਹੁਣ ਤੱਕ ਰਿਕਵਰ ਹੋ ਚੁੱਕੇ ਆ ਭਾਰਤ ਦੇ ਵਿੱਚ। ਦਲਜੀਤ ਜੀ, ਜਦੋਂ ਆਪਾਂ ਭਾਰਤ ਦੀ ਗੱਲ ਕਰਦੇ ਆ ਤਾਂ ਉੱਥੇ ਕਰੋਨਾ ਵਾਇਰਸ ਦੇ ਚੱਲਦਿਆਂ ਪੂਰੀ ਤਰ੍ਹਾਂ ਲੋਕਡਾਊਨ ਲੱਗਾ ਹੋਇਆ ਪ੍ਰਸ਼ਾਸਨ ਵੱਲੋਂ, ਸਾਡੀਆਂ ਸਰਕਾਰਾਂ ਵੱਲੋਂ ਜਿਹੜੀ ਆਮ ਬੰਦੇ ਦੇ ਬਾਹਰ ਜਾਣ ਤੇ ਪੂਰੀ ਤਰ੍ਹਾਂ ਪਾਬੰਦੀ ਆ। ਜੇਕਰ ਕੋਈ ਆਮ ਬੰਦਾ ਬਾਹਰ ਨਿਕਲਦਾ ਤਾਂ ਪੁਲਿਸ ਵੱਲੋਂ ਡਾਂਗਾ ਮਾਰੀਆਂ ਜਾਂਦੀਆਂ, ਉਹਨੂੰ ਬਾਹਰ ਜਾਣ ਤੋਂ ਰੋਕਿਆ ਜਾਂਦਾ, ਸਖਤੀ ਕੀਤੀ ਜਾਂਦੀ, ਕਰਨੀ ਵੀ ਚਾਹੀਦੀ ਹੈ। ਹਾਲਾਤਾਂ ਦੀ ਜਿਹੜੀ ਉਹ ਇਸ ਵਕਤ ਦੀ ਮੰਗ ਆ। ਪਰ ਜਿਹੜੀ ਇਸ ਵਕਤ ਇੱਕ ਖਬਰ ਨਿਕਲ ਕੇ ਆਈ ਆ ਉਹਨੇ ਜਿਹੜੇ ਸਾਡੇ ਪ੍ਰਸ਼ਾਸਨ ਆ, ਸਾਡੀਆਂ ਸਰਕਾਰਾਂ ਆ, ਉਹਦੇ ਜਿਹੜੇ ਦੂਰੇ ਮਾਪਦੰਡ ਆ ਉਹ ਇੱਕ ਵਾਰ ਫਿਰ ਜਗਜਾਰ ਕਰ ਦਿੱਤੇ ਆ। ਕਿਉਂਕਿ ਸਾਡੇ ਭਾਰਤ ਦੇਸ਼ ਮਹਾਨ ਦੇ ਬਿਹਾਰ ਜ਼ਿਲ੍ਹੇ ਤੋਂ ਇੱਕ ਖਬਰ ਆਈ ਕਿ ਇੱਕ ਪਿੰਡ ਦੇ ਚੌਕੀਦਾਰ ਵੱਲੋਂ ਇੱਕ ਪ੍ਰਾਈਵੇਟ ਗੱਡੀ ਨੂੰ ਰੋਕਿਆ ਗਿਆ ਤੇ ਜਦੋਂ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਉਹਨੂੰ ਬਹੁਤ ਜਿਹੜਾ ਉਹਦੀ ਸ਼ਾਮਤ ਆ ਗਈ, ਕਿਉਂਕਿ ਉਸ ਨੂੰ ਨਹੀਂ ਸੀ ਪਤਾ ਕਿ ਜਿਹੜੀ ਉਸ ਗੱਡੀ ਵਿੱਚ ਜਿਹੜਾ ਇਨਸਾਨ ਬੈਠਾ ਆ ਉਹ ਖੇਤੀਬਾੜੀ ਅਫਸਰ ਆ। ਜਿਸ ਤੋਂ ਬਾਅਦ ਉਸ ਚੌਕੀਦਾਰ ਨੂੰ ਆਪਣੇ ਕੰਨਾਂ ਨੂੰ ਫੜ ਕੇ ਤੇ ਬੈਠਕਾਂ ਕੱਢਣੀਆਂ ਪਈਆਂ, ਹੱਥ ਜੋੜ ਕੇ ਮਾਫੀ ਮੰਗ ਕੇ ਆਪਣੀ ਜਾਨ ਆਪਣੀ ਨੌਕਰੀ ਬਚਾਉਣੀ ਪਈ। ਸੋ ਮੈਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹੂੰਗਾ ਕਿ ਸਾਡੀ ਜਿਹੜੀ ਸਰਕਾਰ ਆ, ਸਾਡੇ ਪ੍ਰਸ਼ਾਸਨ ਆ, ਉਹ ਦੂਰਾ ਮਾਪਦੰਡ, ਉਹਦਾ ਆਮ ਲੋਕਾਂ ਲਈ ਮਾਪਦੰਡ ਅਲੱਗ ਤੇ ਪ੍ਰਸ਼ਾਸਨ ਲਈ ਵੱਖਰਾ ਕਿਉਂ? ਮੈਂ ਸਭ ਤੋਂ ਪਹਿਲਾਂ ਤਾਂ ਹੱਥ ਜੋੜ ਕੇ ਉਹ ਵੰਦਨਾ ਕਰਦਾ ਜਿਸ ਬੰਦੇ ਨੇ ਕੈਮਰਾ ਬਣਾਇਆ ਜੀ।
ਮੈਂ ਸਲੂਟ ਕਰਦਾ। ਮੇਰਾ ਸਦਾ ਹੀ ਸਿਰ ਉਹ ਬੰਦੇ ਦੇ ਅੱਗੇ ਝੁਕਦਾ ਆ ਜਿਨ੍ਹਾਂ ਨੇ ਇਹ ਟੈਕਨੀਕ ਵਿਕਸਿਤ ਕੀਤੀ ਜੀ। ਵਿਕਸਿਤ ਤਾਂ ਕੀਤੀ ਮੋਬਾਈਲਾਂ ਦੇ ਵਿੱਚ ਪਾ ਦਿੱਤੀ। ਬਿਲਕੁਲ ਇਹ ਕੋਈ ਘਟਨਾ ਨਵੀਂ ਨਹੀਂ ਜੀ, ਇਹ ਹਮੇਸ਼ਾ ਹੀ ਹੁੰਦੀ ਆਈ ਆ ਜੀ, ਇਹ ਹੁੰਦੀ ਰਹੀ ਆ। ਪਰ ਇਹ ਆ ਵੀ ਇਸ ਕੈਮਰੇ ਨੇ ਸਾਡੇ ਤੱਕ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਜੀ। ਦੂਜਾ ਸਾਡਾ ਇਹ ਹੈਗਾ ਕਿ ਸਾਡੇ ਸਿਸਟਮ ਦੇ ਵਿੱਚ ਸਾਨੂੰ ਲਾਅ ਨਹੀਂ ਪੜਾਇਆ ਜਾਂਦਾ। ਤੇ ਇਹਦੇ ਵਿੱਚ ਇੱਕ ਖੇਤੀਬਾੜੀ ਅਫਸਰ ਆ, ਅਸੀਂ ਉਹ ਇਹ ਸਮਝ ਰਿਹਾ ਉਹਦੀ ਬੋਲਬਾਣੀ ਦੇਖੋ ਜੀ, ਪਰ ਜੇ ਉਹਨੂੰ ਜਾ ਕੇ ਆਪਾਂ ਸੰਵਿਧਾਨ ਪੜਾਈਏ, ਜੇ ਉਹਦੀ ਸਿਚੁਏਸ਼ਨ ਦਸੀਏ, ਉਹ ਇੱਕ ਸੇਵਕ ਆ। ਬਿਲਕੁਲ ਇੱਕ ਜਿਹੜਾ ਡੀਸੀ ਆ, ਸਭ ਤੋਂ ਪਹਿਲਾਂ ਇਹ ਦਰਸ਼ਕਾਂ ਦੇ ਲਈ ਵੀ ਜਾਣਨਾ ਬੜਾ ਜ਼ਰੂਰੀ ਆ ਕਿ ਜਿਹੜਾ ਜ਼ਿਲ੍ਹੇ ਦਾ ਡੀਸੀ ਹੁੰਦਾ ਜੀ ਉਹੀ ਅਫਸਰ ਹੁੰਦਾ ਜੀ। ਬਾਕੀ ਜਿਹੜੇ ਐਸਐਸਪੀ ਆ ਜਾਂ ਜਿਹੜੇ ਜਿੰਨੇ ਤਹਿਸੀਲਦਾਰ ਵਗੈਰਾ ਹੈਗੇ ਉਹ ਤੁਹਾਡੇ ਸੇਵਕ ਦੇ ਵਿੱਚ ਆਉਂਦੇ ਆ, ਲੋਕ ਸੇਵਕ ਦੇ ਵਿੱਚ, ਉਹ ਤੁਹਾਡੇ ਸੇਵਾਦਾਰ ਆ। ਇੱਥੇ ਚੌਕੀਦਾਰ ਜਿਹੜਾ ਆ ਉਹ ਵੀ ਸੇਮ ਕੈਟੇਗਰੀ ਦੇ ਵਿੱਚ ਆ। ਇਹ ਹੋ ਸਕਦਾ ਆ ਵੀ ਉਹਦਾ ਜਿਹੜਾ ਅਹੁਦਾ ਘੱਟ ਆ ਜਾਂ ਕਹਿ ਲਓ ਕਿ ਪਰ ਉਹ ਹੈ ਸਰਕਾਰੀ ਮੁਲਾਜ਼ਮ, ਉਹ ਵੀ ਲੋਕ ਸੇਵਕ ਆ, ਤੇ ਇੱਕ ਜਿਹੜਾ ਅਫਸਰ ਆ ਉਹ ਵੀ ਲੋਕ ਸੇਵਕ ਆ। ਪਰ ਇਹ ਪ੍ਰਭਾਵ ਲੋਕਾਂ ਦੇ ਵਿੱਚ ਜਿੱਦਾਂ ਕਹਿ ਲਓ ਹਉਮੈ ਇੰਨੀ ਆਈ ਹੋਈ ਆ। ਪਰ ਮੈਂ ਆਸ ਇਹ ਕਰਦਾ ਬਿਹਾਰ ਦੇ ਚੀਫ ਮਿਨਿਸਟਰ ਤੋਂ ਵੀ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਇਸ ਬੰਦੇ ਨੂੰ ਸਸਪੈਂਡ ਕਰਨਾ ਚਾਹੀਦਾ, ਤਾਂ ਕਿ ਮਿਸਾਲ ਹੋਣੀ ਚਾਹੀਦੀ ਆ ਵੀ ਇਹੋ ਜਿਹੇ ਜਿਹੜੇ ਬੰਦੇ ਆ। ਖਾਸ ਤੌਰ ਤੇ ਵੀਡੀਓ ਸਾਡੇ ਦੋਸਤਾਂ ਨੇ ਦੇਖੀ ਹੋਣੀ ਆ, ਕਿਉਂਕਿ ਪਹਿਲੇ ਪ੍ਰੋਗਰਾਮ ਦੇ ਵਿੱਚ ਸ਼ੇਅਰ ਕੀਤਾ, ਕਾਫੀ ਵਿਸਤਾਰਤ ਗੱਲ ਵੀ ਕੀਤੀ ਬਰਾੜ ਸਾਹਿਬ ਉਹਨਾਂ ਨੇ, ਤਮਾਗੜ ਜੀ ਨੇ ਜੀ। ਤੇ ਇਸ ਜਿਹੜੀ ਵੀਡੀਓ ਦੇ ਉੱਤੇ ਕਾਫੀ ਵਧੀਆ ਜਿਹੜੇ ਕਮੈਂਟ ਆ, ਖਾਸ ਤੌਰ ਤੇ ਪੰਜਾਬ ਦੇ ਵਿੱਚ ਹੁਣ ਇਹੋ ਜਿਹਾ ਨਹੀਂ ਹੋ ਸਕਦਾ। ਪੰਜਾਬ ਦੇ ਵਿੱਚ ਅਫਸਰਾਂ ਨੂੰ ਹੁਣ ਅਕਲ ਆ ਰਹੀ ਆ, ਤੇ ਅਕਲ ਇਸ ਕੈਮਰੇ ਨੇ ਸਿਖਾਈ ਆ ਜੀ। ਹੁਣ ਡਰ ਆ ਇੱਕ ਬਣਿਆ ਹੋਇਆ। ਇਸ ਕਰਕੇ ਇਹ ਜ਼ਰੂਰ ਹੈਗਾ, ਤੁਹਾਨੂੰ ਵੀ ਦੋਸਤਾਂ ਨੂੰ ਲੱਗਦਾ ਕਿ ਕੋਈ ਜਿਹੜਾ ਅਫਸਰ ਹੈ ਆਪਣੀ ਤਾਨਾਸ਼ਾਹੀ ਦਿਖਾਉਂਦਾ ਆ, ਤਾਂ ਤੁਸੀਂ ਉਹਦੀ ਵੀਡੀਓ ਬਣਾਓ, ਉਹਨੂੰ ਸ਼ੇਅਰ ਕਰੋ, ਤੇ ਖਾਸ ਤੌਰ ਤੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ, ਤਾਂ ਕਿ ਉਹਦੀ ਬਦਨਾਮੀ ਵੀ ਹੋਵੇ। ਕਿਉਂਕਿ ਦੇਖੋ ਹੁਣ ਉਹ ਬੰਦਾ ਆ, ਚਾਹੇ ਉਹ ਕੰਮ ਵੀ ਕਰਦਾ ਰਹੇ, ਪਰ ਇੱਕ ਕਹਿੰਦੇ ਹੁੰਦੇ ਆ ਬਦਨਾਮ ਜਿਹੜਾ ਹੋ ਜਾਵੇ ਬੰਦਾ, ਉਹ ਸਾਰੀ ਜ਼ਿੰਦਗੀ ਦਾ ਕਲੰਕ ਆ। ਦਲਜੀਤ ਜੀ ਇੱਕ ਹੋਰ ਆ ਕਿ ਉਹ ਸਿਰਫ ਉਹ ਜੇ ਆਪਾਂ ਵੀਡੀਓ ਵੇਖੀਏ ਤਾਂ ਸਿਰਫ ਉਹਦੇ ਵਿੱਚ ਜਿਹੜਾ ਖੇਤੀਬਾੜੀ ਜਿਹੜਾ ਅਫਸਰ ਹੈ ਸਿਰਫ ਉਹ ਹੀ ਨਹੀਂ ਬੋਲ ਰਿਹਾ, ਉਹਦੇ ਨਾਲ ਇੱਕ ਪੁਲਿਸ ਦਾ ਸੀਨੀਅਰ ਅਫਸਰ ਉਹ ਵੀ ਖੜਾ, ਤੇ ਉਹ ਉਹਦੇ ਤੋਂ ਬੈਠਕਾਂ ਲਗਵਾ ਰਿਹਾ, ਤੇ ਨਾਲ ਉਹ ਅਫਸਰ ਦੀ ਬੋਲ ਆ ਕਿ ਜੇ ਮੈਂ ਮੀਟਿੰਗ ਲਈ ਨਾ ਜਾਣਾ ਹੁੰਦਾ ਤਾਂ ਤੈਨੂੰ ਮੈਂ ਜੇਲ੍ਹ ਭੇਜਣਾ ਸੀ। ਉਹ ਬੰਦਾ ਜਿਹੜਾ ਇੱਕ ਆਪਣਾ ਸਿਰਫ ਉਹਨੂੰ ਉਹ ਸੋਚਦਾ ਤਾਂ ਜ਼ਰੂਰ ਹੋਊਗਾ ਕਿ ਮੇਰਾ ਕਸੂਰ ਕੀ ਆ, ਮੈਂ ਸ਼ਾਇਦ ਸਿਰਫ ਆਪਣੀ ਡਿਊਟੀ ਕਰ ਰਿਹਾ ਸੀ ਤੇ ਉਹਦੇ ਲਈ ਮੈਨੂੰ ਜੇਲ੍ਹ ਜਾਣਾ ਪਿਆ। ਮੈਂ ਜਿਹੜਾ ਆਪਣਾ ਸੰਡੇ ਵਾਲਾ ਪ੍ਰੋਗਰਾਮ ਆ, ਮੈਂ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰੂੰਗਾ ਵੀ ਤੁਸੀਂ ਜ਼ਰੂਰ ਦੇਖਿਓ, ਜਿਹੜਾ ਹਾਲਾਤ ਸੰਡੇ ਆਪਾਂ ਸਾਡੇ ਮਸਲੇ ਸਾਡੇ ਹੱਲ ਕੀਤਾ, ਉਹਦੇ ਵਿੱਚ ਮੈਂ ਵਿਸਤਾਰ ਦੇ ਵਿੱਚ ਦੱਸਿਆ ਵੀ ਪੁਲਿਸ ਐਕਟ ਜਿਹੜਾ ਬਣਿਆ ਹੋਇਆ 1860 ਈਸਵੀ ਦਾ ਅਸੀਂ ਅੱਜ ਵੀ ਫੋਲੋ ਕਰਦੇ ਹਾਂ। 1860 ਜਦੋਂ 1857 ਦਾ ਵਿਦਰੋਹ ਜਿਹੜਾ ਹੋਇਆ, ਉਸ ਤੋਂ ਬਾਅਦ ਗੋਰਿਆਂ ਨੇ ਸੋਚਿਆ ਵੀ ਅਸੀਂ ਇੱਥੇ ਦੇ ਲੋਕਾਂ ਨੂੰ ਕਿੱਦਾਂ ਗੁਲਾਮ ਬਣਾ ਕੇ ਰੱਖ ਸਕਦੇ ਹਾਂ, ਕਿਉਂਕਿ ਗਦਰ ਲਹਿਰ ਜਿਹੜੀ ਆ ਸਾਰੀ ਫੌਜੀਆਂ ਦੇ ਦੁਆਰਾ ਕੀਤੀ ਗਈ। ਜਿਹੜੇ ਫੌਜ ਦੇ ਵਿੱਚ ਕੰਮ ਕਰਦੇ ਸੀ, ਬ੍ਰਿਟਿਸ਼ ਗਵਰਨਮੈਂਟ ਦੇ ਲਈ ਕੰਮ ਕਰਦੇ ਸੀ, ਉਹਨਾਂ ਨੇ ਕੀਤੀ ਬਗਾਵਤ। ਉਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਜਿਹੜੇ ਇਨ ਸਰਵਿਸ ਹੈਗੇ ਆ, ਇਹਨਾਂ ਦੇ ਉੱਤੇ ਲਗਾਮ ਕਿੱਦਾਂ ਕੱਸੀ ਜਾਵੇ। ਇਸ ਕਰਕੇ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਸਾਰੇ ਅਫਸਰ ਸੀ ਉਹ ਬ੍ਰਿਟਿਸ਼ ਕਰ ਦਿੱਤੇ, ਜਿਹੜੇ ਥੱਲੜੇ ਕਾਂਸਟੇਬਲ ਸੀ ਸਾਰੇ ਇੰਡੀਅਨ ਕਰ ਦਿੱਤੇ। ਉਹ ਜਿਹੜੇ ਬ੍ਰਿਟਿਸ਼ ਦੇ ਜਿੰਨੇ ਆਫੀਸਰ ਸੀ ਉਹਨਾਂ ਨੂੰ ਇਹ ਅਧਿਕਾਰ ਦੇ ਦਿੱਤਾ ਵੀ ਤੁਸੀਂ ਜਿਹੜਾ ਕਿਸੇ ਨੂੰ ਵੀ ਸਸਪੈਂਡ ਕਰ ਦਿਓ, ਕੋਈ ਸੁਣਵਾਈ ਨਹੀਂ, ਕਿਸੇ ਨੂੰ ਵੀ ਬਹਾਲ ਕਰਨਾ ਕੋਈ ਸੁਣਵਾਈ ਨਹੀਂ, ਕਿਸੇ ਨੂੰ ਵੀ ਤੁਸੀਂ ਲਾਉਣਾ ਆ ਡਿਊਟੀ ਦੇ ਉੱਤੇ ਤੁਸੀਂ ਲਾ ਸਕਦੇ ਆ, ਐਡੇ ਅਧਿਕਾਰ ਦੇ ਦਿੱਤੇ। ਪਰ ਸਾਡੀ ਸਮੱਸਿਆ ਇਹ ਰਹੀ ਵੀ ਇਹ ਜਿਹੜੀ ਇਹ ਸਿਸਟਮ ਚੱਲਿਆ ਆ ਰਿਹਾ ਸੀ 1860 ਦਾ, ਇਹੀ ਸਾਡੇ ਲੀਡਰਾਂ ਤੋਂ ਚਾਹੀਦਾ ਸੀ। ਇਹਨਾਂ ਨੇ ਕੀ ਕੀਤਾ, ਆਪਣੇ ਬੰਦੇ ਜਿਹੜੇ ਆ ਸੈੱਟ ਕਰ ਲਏ। ਤੁਸੀਂ ਜਾ ਕੇ ਦੇਖੋ, ਥੋੜੇ ਬੰਦੇ ਆ ਜਿਹੜੇ IPS ਨਾਲ ਆਫੀਸਰ ਬਣੇ ਆ, ਬਾਕੀ ਜਿਹੜੇ ਬੰਦੇ ਆ ਤੁਸੀਂ ਉਹਨਾਂ ਦਾ ਡਾਟਾ ਕਢਾ ਕੇ ਦੇਖੋ, ਕੋਈ MLA ਦਾ ਭਰਾ ਆ, ਕੋਈ ਮਿਨਿਸਟਰ ਦਾ ਕੋਈ ਰਿਸ਼ਤੇਦਾਰ ਹੈਗਾ, ਉਹ ਸਾਰੇ ਜਿਹੜੇ ਆ ਪੁਲਿਸ ਦੇ ਮਹਿਕਮੇ ਦੇ ਵਿੱਚ ਜਾਂ ਕਿਤੇ ਵੀ ਉੱਪਰ ਡਾਇਰੈਕਟਰ ਵਗੈਰਾ ਬਣ ਕੇ ਬੈਠੇ ਆ, ਉਹ ਇਸੇ ਲੂਪ ਹੋਲ ਦੇ ਵਿੱਚ। ਫਿਰ ਇੱਕ ਕਾਂਸਟੇਬਲ ਜਿਹੜਾ ਵਿਚਾਰਾ ਧੁੱਪੇ ਦਿਹਾੜੀਆਂ ਦੇ ਵਿੱਚ ਖੜਾ ਆ ਉੱਥੇ, ਬਿਲਕੁਲ ਉਹ ਬੰਦਾ ਜਿਹੜਾ ਆ ਮਾੜੀ ਜਿਹੀ ਅਣਗਹਿਲੀ ਕਰਦਾ, ਇੱਕ DSP ਉਹਨੂੰ ਸਸਪੈਂਡ ਕਰ ਦਿੰਦਾ, SSP ਉਹਨੂੰ ਸਸਪੈਂਡ ਕਰ ਦਿੰਦਾ। ਉਹਦੇ ਉੱਤੇ ਕਿੰਨੀਆਂ ਤਲਵਾਰਾਂ ਲਟਕ ਰਹੀਆਂ, ਤੇ ਉਹ ਜਿਹੜਾ SSP ਆ ਜੇ ਉਹਨੂੰ ਸਸਪੈਂਡ ਕਰਨਾ ਹੋਵੇ ਕਿਸੇ ਨੇ, ਉਹਦੇ ਲਈ ਇਨਕੁਆਰੀ ਬਹਿ ਜੂਗੀ, ਉਹਨੇ ਤਦ ਤੱਕ ਉਹਨੇ ਆਪਣਾ ਕੋਈ ਨਾ ਕੋਈ ਬੰਦਾ ਕੱਢ ਲੈਣਾ। ਇਸ ਕਰਕੇ ਇਹ ਜਿਹੜੇ ਬੰਦੇ ਆ ਇਹ ਨਿਰਭੈ ਹੋ ਚੁੱਕੇ ਆ। ਇਸ ਕਰਕੇ ਮੈਂ ਖਾਸ ਤੌਰ ਦੇ ਉੱਤੇ ਆਰਟੀਕਲ ਵੀ ਲਿਖਿਆ ਸੀ ਕਿ ਇਹ ਜਿਹੜਾ 1960 ਦਾ ਜਿਹੜਾ ਸਾਡਾ ਸਿਸਟਮ ਆ, ਇਹਨੂੰ ਖਤਮ ਹੋਣਾ ਚਾਹੀਦਾ। ਇਹ ਹੁਣ ਕਾਂਸਟੇਬਲ ਤੋਂ ਹੀ ਭਰਤੀ ਹੋਣੀ ਸ਼ੁਰੂ ਹੋਣੀ ਚਾਹੀਦੀ ਆ। ਜਿਹੜੀ ਭਰਤੀ ਆ ਇਹ ਨਹੀਂ ਹੋਣਾ ਚਾਹੀਦਾ ਵੀ ਸਿੱਧਾ DSP ਬਣਾਤਾ। ਇਹ ਡਜ਼ਨਟ ਮੈਟਰ, ਉਹ ਚਾਹੇ ਕੋਈ ਤਗੜਾ ਪਲੇਅਰ ਹੈ ਚਾਹੇ ਕੁਛ ਵੀ ਆ, ਉਹਨੂੰ ਕਾਂਸਟੇਬਲ ਤੇ ਬਣਾਓ
ਤਾਂ ਕਿ ਉਹਨੂੰ ਪਤਾ ਲੱਗੇ ਵੀ ਕਾਂਸਟੇਬਲ ਕਿੰਨਾ ਸਖਤ ਮਿਹਨਤ। ਜਿੱਦਾਂ ਇੱਥੇ ਬ੍ਰਿਟਿਸ਼ ਆ, ਬ੍ਰਿਟਿਸ਼ ਨੇ 1860 ਦਾ ਜਿਹੜਾ ਲਾਅ ਬਣਾਇਆ ਸੀ ਉਹ ਇੰਡੀਆ ਦੇ ਵਿੱਚ ਅੱਜ ਵੀ ਇੰਪਲੀਫਾਈਡ ਹੁੰਦਾ ਤੇ ਆਪ ਉਹਨਾਂ ਨੇ ਆਪਣਾ ਜਿਹੜਾ ਆ ਕਾਂਸਟੇਬਲ ਤੋਂ ਭਰਤੀ ਵਾਲਾ ਰੱਖਿਆ ਕਿ ਹਰ ਬੰਦੇ ਨੂੰ ਕਾਂਸਟੇਬਲ ਦੇ ਤੌਰ ਦੇ ਉੱਤੇ ਕੰਮ ਕਰਨਾ ਪੈਣਾ। ਉਸ ਤੋਂ ਬਾਅਦ ਕਿੱਦਾਂ ਦੇ ਉਹਦੇ ਕੰਮ ਹੁੰਦੇ, ਉਸ ਤੋਂ ਬਾਅਦ ਤਰੱਕੀ ਹੋਊਗੀ ਹੌਲੀ ਹੌਲੀ, ਫਿਰ ਉਹ ਅੱਗੇ ਤੋਂ ਅੱਗੇ ਜਿਹੜਾ ਆ ਚਾਹੇ ਉਹ DGP ਤੱਕ ਜਾਵੇ, ਉਹ ਉਹੀ ਬੰਦਾ ਜਾਵੇ। ਇਹ ਤਾਂ ਚਲੋ ਸ਼ੁਕਰ ਹੈ 2006 ਦੇ ਵਿੱਚ ਇੱਕ ਜੱਜਮੈਂਟ ਵੀ ਆਈ ਆ ਗਵਰਨਮੈਂਟ ਦੀ ਬਈ ਤੁਸੀਂ DGP ਸਿੱਧਾ ਨਹੀਂ ਲਾ ਸਕਦੇ, ਤੁਹਾਨੂੰ UPSC ਦੀਆਂ ਜਿਹੜੀਆਂ ਮੰਗਣੀ ਰਿਕਮੈਂਡੇਸ਼ਨ ਹੈਗੀਆਂ ਉਹ ਮੰਨਣੀਆਂ ਪੈਣੀਆਂ ਤੇ ਪਰ ਕੋਈ ਨਹੀਂ ਮੰਨਦਾ। ਇਸ ਕਰਕੇ ਜ਼ਰੂਰ ਲੋਕਾਂ ਨੂੰ ਅਵੇਅਰ ਜਿਹੜਾ ਇਸ ਘਟਨਾ ਤੋਂ ਬਾਅਦ ਨਾਲ ਦੀ ਨਾਲ ਲਾਅ ਦੇ ਨਾਲ ਵੀ ਜੋੜਨਾ ਜਿਹੜਾ ਜ਼ਰੂਰ ਚਾਹੀਦਾ। ਮੈਂ ਇੱਥੇ ਇੱਕ ਗੱਲ ਜ਼ਰੂਰ ਕਰਨੀ ਚਾਹੂੰਗਾ ਦਲਜੀਤ ਜੀ, ਤੁਸੀਂ ਗੱਲ ਕੀਤੀ ਵੀ ਉਸ ਅਫਸਰ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਜਾਂ ਪੁਲਿਸ ਵਾਲਾ ਜਿਹੜਾ ਲਾਗੇ ਹੈਗਾ ਉਹਨੂੰ ਵੀ ਸਸਪੈਂਡ ਕਰ ਦੇਣਾ ਚਾਹੀਦਾ। ਪਰ ਜਿਹੜਾ ਸਸਪੈਂਡ ਕਰਨ ਦਾ ਜਾਂ ਉਸ ਤੋਂ ਬਾਅਦ ਦਾ ਜਿਹੜਾ ਕਾਨੂੰਨ ਆ ਉਹ ਵੀ ਸਾਡੇ ਭਾਰਤ ਦੇਸ਼ ਮਹਾਨ ਦਾ ਬਹੁਤ ਵਧੀਆ, ਕਿਉਂਕਿ ਜੇਕਰ ਜੇ ਕੋਈ ਅਫਸਰ ਸਸਪੈਂਡ ਹੁੰਦਾ ਜਾਂ ਕੋਈ ਵੀ ਬੰਦਾ ਸਸਪੈਂਡ ਹੁੰਦਾ ਤਾਂ ਉਹ ਜਿੰਨੇ ਚਿਰ ਲਈ ਸਸਪੈਂਡ ਰਹਿੰਦਾ ਤਾਂ ਉਹਨੂੰ ਆਪਣੀ ਅੱਧੀ ਤਨਖਾਹ ਜਿਹੜੀ ਆ ਉਹ ਮਿਲਦੀ ਰਹਿੰਦੀ ਆ ਤੇ ਉਸ ਤੋਂ ਬਸ ਉਹ ਨਾ ਕੋਈ ਜੌਬ ਨਹੀਂ ਕਰਦਾ, ਉਹ ਘਰ ਰਹਿੰਦਾ ਆਪਣਾ, ਉਹਨੂੰ ਅੱਧੀ ਤਨਖਾਹ ਮਿਲਦੀ ਰਹਿੰਦੀ। ਜਦੋਂ ਉਹ ਦੁਬਾਰਾ ਜੁਆਇਨ ਕਰਦਾ ਤਾਂ ਉਹਨੂੰ ਪਿਛਲੀ ਜਿੰਨੀ ਵੀ ਅੱਧੀ ਤਨਖਾਹ ਮਿਲੀ ਹੁੰਦੀ ਹੈ ਉਹਦਾ ਸਾਰਾ ਬਕਾਇਆ ਦੁਬਾਰਾ ਵਾਪਸ ਮਿਲ ਜਾਂਦਾ। ਮੇਰੇ ਖਿਆਲ ਸ਼ਾਇਦ ਇਹੀ ਕਾਰਨ ਹੈ ਕਿ ਉਹਨਾਂ ਵਿੱਚ ਸਸਪੈਂਡ ਹੋਣ ਨੂੰ ਵੀ ਲੈ ਕੇ ਕੋਈ ਡਰ ਨਹੀਂ ਹੁੰਦਾ। ਇਸੇ ਕਰਕੇ ਉਹਨਾਂ ਨੂੰ ਸਸਪੈਂਡ ਇਸ ਲਈ ਕੀਤਾ ਜਾਂਦਾ ਵੀ ਹੁਣ ਤੇਰੇ ਕੋਲ ਹੈਗੇ 3-4 ਮਹੀਨੇ, ਇਹਨਾਂ ਵਿੱਚ ਆਪਣੇ ਲਿੰਕ ਕੱਢ ਲਾ, ਮੌਜ ਕਰ ਲਾ। ਹੁਣ ਉਹ ਪੋਲੀਟੀਕਲ ਲੀਡਰ ਇਹੀ ਚਾਹੁੰਦੇ ਹੁੰਦੇ ਆ ਕਿ ਇੱਕ SSP ਰੈਂਕ ਦਾ ਬੰਦਾ ਜਾਂ ASI ਜਾਂ DSP ਸਾਡੇ ਸਵੇਰ ਨੂੰ ਘਰ ਆ ਜਾਂਦਾ MLA ਦੇ, ਆ ਕੇ ਉਹ ਸਰ ਕਰਦਾ ਫਿਰਦਾ ਅੱਗੇ ਪਿੱਛੇ। ਉਹ ਇਹੀ ਤਾਂ ਚਾਹੁੰਦੇ ਆ ਕਿ ਸਾਡੇ ਅੱਗੇ ਪਿੱਛੇ ਇਹ ਫਿਰਨ, ਸਾਡੀਆਂ ਮਿਹਨਤਾਂ ਕਰਨ ਤਾਂ ਕਿ ਅਸੀਂ ਜਿਹੜਾ ਇਹਨਾਂ ਕੋਲ ਮਿਹਨਤਾਂ ਕਰਵਾਈਏ। ਬਰਗਾੜੀ ਕਾਂਡ ਦੇ ਵਿੱਚ ਗੋਲੀ ਚੱਲੀ ਆ, ਉਹ ਪੁਲਿਸ ਵਾਲਿਆਂ ਨੂੰ ਪਤਾ ਹੀ ਆ, ਪਰ ਤੁਸੀਂ ਇਹ ਦੇਖੋ ਬੇਸ਼ਰਮ ਕਿੰਨੇ ਹੋ ਚੁੱਕੇ ਆ, ਉਹ ਦੱਸਦੇ ਨਹੀਂ। ਉਹ ਕਾਰਨ ਕਿਉਂ ਨਹੀਂ ਦੱਸ ਰਹੇ? ਉਹ ਉੱਥੇ ਜਿੱਥੇ ਕਾਨੂੰਨ ਦੇ ਵਿੱਚ ਕੱਲੀ ਕਾਰਵਾਈ ਜਿਹੜੀ ਆ ਉਹ ਰਿਟਨ ਦੇ ਵਿੱਚ ਜਿਹਦਾ ਹਿਸਾਬ ਕਿਤਾਬ ਹੁੰਦਾ, ਉੱਥੇ ਪੁਲਿਸ ਕਿੱਦਾਂ ਅਣਪਛਾਤੀ ਜਾਂ ਕਿਹਦੇ ਵੱਲੋਂ ਗੋਲੀ ਚਲਾਈ ਗਈ ਇਹ ਕਿੱਦਾਂ ਅਣਪਛਾਤੀ ਹੋ ਸਕਦੀ? ਉਹ ਇਸੇ ਕਰਕੇ ਹੋਇਆ ਕਿ ਉਹ ਜਿਹੜੇ ਦੱਸਣ ਨੂੰ ਤਿਆਰ ਨਹੀਂ ਹੈਗੇ, ਕਿਉਂਕਿ ਉਹ ਪਹਿਲਾਂ ਹੀ ਇੰਨੀਆਂ ਮਿਹਰਬਾਨੀਆਂ ਉਹਨਾਂ ਦੀਆਂ ਹੋਈਆਂ ਤੇ ਉਹਨਾਂ ਨੂੰ ਇਹ ਵੀ ਆ ਵੀ ਜੇ ਅਸੀਂ ਦੱਸ ਦਿੱਤਾ ਪਿੰਕੀ ਕੈਟ ਦਾ ਕੀ ਬਣਿਆ, ਕਿੰਨੇ ਜ਼ਿਆਦਾ ਦੂਏ ਨਾਲ ਆਇਆ ਸੀ, ਠੀਕ ਹੈ, ਚੁੱਪ ਕਰਾ ਕੇ ਉਹਦਾ ਮੂੰਹ ਭਰ ਦਿੱਤਾ ਤੇ ਚੁੱਪ ਕਰਕੇ ਬਹਿ ਗਿਆ। ਹੁਣ ਪਹਿਲਾਂ ਬਹੁਤ ਉਹ ਆਪਣੇ ਸਾਰੇ ਬਿਆਨਾਂ ਤੋਂ ਵੀ ਮੁੱਕਰ ਗਿਆ ਤੇ ਇਸ ਕਰਕੇ ਇਹ ਵੀ ਜਿਹੜਾ ਵਰਤਾਰਾ ਆ ਇਹਨੂੰ ਠੱਲ ਪਾਉਣੀ ਪੈਣੀ ਆ। ਚੋਰ ਕੁੱਤੀ ਰਲੀ ਆ ਮੇਰੇ ਖਿਆਲ ਤਾਂ ਹੀ ਉਹ ਰਲ ਕੇ ਇਹਨੂੰ ਦੇਖੋ ਇੱਕ ਨਾ ਇੱਕ ਦਿਨ ਜਿਹੜਾ ਆ ਜਿੰਨਾ ਚਿਰ ਤੱਕ ਲੋਕ ਨਹੀਂ ਉੱਠਦੇ। ਜੇ ਬ੍ਰਿਟਿਸ਼ ਤੋਂ ਆਜ਼ਾਦੀ ਲਈ ਆ ਉਹ ਇੱਕ ਦਿਨ ਨਹੀਂ, 100 ਸਾਲ ਸਾਡੇ ਲੋਕਾਂ ਦੀ ਜਿਹੜੀ ਆ ਬੜੀ ਮੱਧਮ ਚਾਲ ਹੈ, ਕੱਛੂ ਕੁੰਮੇ ਦੀ ਚਾਲ ਚੱਲਦੇ ਆ ਤੇ ਬਾਕੀ ਜਿਹੜੇ ਲੋਕ ਆ ਉਹ ਖਰਗੋਸ਼ ਵਾਂਗੂ ਚੱਲਦੇ ਆ। ਸਾਡੇ ਲੋਕਾਂ ਦੀ ਵੀ ਸੋਚ ਆ ਨਾ ਕਿ ਸਾਨੂੰ ਕੀ, ਜੇ ਉਹਨਾਂ ਨੂੰ ਹੁੰਦਾ ਵੀ ਨਾਲ ਦੇ ਘਰ ਚ ਅੱਗ ਲੱਗੀ ਤਾਂ ਸਾਨੂੰ ਕੀ, ਸਾਡੇ ਕੋਲ ਜੇ ਤਾਂ ਮੈਨੂੰ ਕੰਮ ਆ ਤਾਂ ਮੈਂ ਜਿਹੜਾ ਪਿੰਡ ਦਾ ਲੰਬੜਦਾਰ ਆ ਚੌਂਕੀਦਾਰ ਆ ਉਹਨੂੰ ਲੈ ਕੇ ਥਾਣੇ ਪਹੁੰਚ ਜੂ। ਸਰਪੰਚ ਜੇ ਮੇਰਾ ਸਰਪੰਚ ਸੁਣਦਾ ਤਾਂ ਮੈਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ। ਪਰ ਇਹ ਸਾਨੂੰ ਸੋਚਣਾ ਪੈਣਾ ਕਿ ਜਿਹੜੀ ਸਾਡੀ ਵੋਟ ਆ, ਜਿਹੜੀ ਸਾਡੀ ਵੋਟ ਦੀ ਕੀਮਤ ਕੀ ਆ, ਅਸੀਂ ਕਿੱਦਾਂ ਦੇ ਜਿਹੜੇ ਲੀਡਰ ਆ ਉਹ ਚੁਣ ਕੇ ਸਾਹਮਣੇ ਰੱਖਣੇ ਆ ਤਾਂ ਜੋ ਸਾਡਾ ਬੱਚਿਆਂ ਦਾ ਭਵਿੱਖ ਆ ਉਹ ਕਿੱਦਾਂ ਦਾ ਹੋਵੇ ਉਹ ਅਸੀਂ ਤੈਅ ਕਰਨਾ ਹੈ। ਜੀ ਬਿਲਕੁਲ ਜੀ। ਸੋ ਦਲਜੀਤ ਜੀ ਜਾਂਦੇ ਜਾਂਦੇ ਮੈਂ ਚਾਹੁੰਦਾ ਕਿ ਆਪਾਂ ਜਿਹੜਾ ਚਾਈਨਾ ਵੱਲੋਂ ਭਾਰਤ ਨੂੰ ਭੇਜੀਆਂ ਗਈਆਂ ਕਰੋਨਾ ਵਾਇਰਸ ਦੀਆਂ ਟੈਸਟ ਕਿੱਟਾਂ ਆ ਉਹਨਾਂ ਦੀ ਗੱਲ ਜ਼ਰੂਰ ਕਰੀਏ, ਕਿਉਂਕਿ ਹੁਣ ਉਹਨਾਂ ਕਿੱਟਾਂ ਬਾਰੇ ਭਾਰਤ ਵੱਲੋਂ ਕਾਫੀ ਸ਼ੰਕੇ ਪ੍ਰਗਟਾਏ ਗਏ ਤੇ ਉਹਨਾਂ ਦਾ ਇਸਤੇਮਾਲ ਵੀ ਕਰਨਾ ਬੰਦ ਕਰ ਦਿੱਤਾ ਗਿਆ। ਇਹ ਕੋਈ 6.5 ਲੱਖ ਦੇ ਕਰੀਬ ਕਿੱਟਾਂ ਭੇਜੀਆਂ ਲਈਆਂ ਗਈਆਂ ਸੀ ਉਹਨਾਂ ਤੋਂ ਚਾਈਨਾ ਤੋਂ, ਪਰ ਇਹ ਕਾਫੀ ਵੈਸੇ ਇਹਨੂੰ ਫਨੀ ਵੀ ਲੈ ਸਕਦੇ ਆ ਵੀ ਚਾਈਨਾ ਨੇ ਇੱਕ ਅੱਜ ਤੱਕ ਦੁਨੀਆ ਨੂੰ ਜਿਹੜੀ ਬਹੁਤ ਵਧੀਆ ਚੀਜ਼ ਦਿੱਤੀ ਜਾਣੀ ਜਿਹੜੀ ਕਹਿ ਲਓ ਕੁਆਲਿਟੀ ਵਾਲੀ, ਕੁਆਲਿਟੀ ਵਾਈਜ਼ ਵਧੀਆ ਚੀਜ਼ ਉਹ ਵਾਇਰਸ ਹੀ ਆ ਵੀ ਜਿਹਦੇ ਉੱਤੇ ਜਿਹੜਾ ਕੋਈ ਸ਼ੱਕ ਜਿਹਦਾ ਕੋਈ ਤੋੜ ਨਹੀਂ ਅਜੇ ਤੱਕ ਲੱਭਾ। ਅਦਰਵਾਈਜ਼ ਇਹਨਾਂ ਦੀਆਂ ਜਿਹੜੀਆਂ ਕਿੱਟਾਂ ਜਿੰਨੀਆਂ ਵੀ ਗਈਆਂ ਚਾਹੇ ਉਹ ਸਪੇਨ ਦੇ ਵਿੱਚ, ਇਟਲੀ ਦੇ ਵਿੱਚ, ਜਰਮਨੀ ਦੇ ਵਿੱਚ, ਸਾਰਿਆਂ ਨੇ ਇਹਦੇ ਉੱਤੇ ਸ਼ਿਕਾਇਤ ਜਿਹੜੀ ਕੀਤੀ ਆ। ਹੁਣ ਇੰਡੀਆ ਦੇ ਵਿੱਚ ਵੀ ਜਿਹੜੇ ਟੈਸਟ ਕੀਤੇ ਗਏ 71% ਜਿਹੜਾ ਇਹਨਾਂ ਦਾ ਰਿਕਾਰਡ ਆ ਉਹ ਗਲਤ ਆਇਆ ਵੀ ਜਿਹੜੇ ਨੈਗੇਟਿਵ ਕੇਸ ਸੀ ਉਹਨਾਂ ਨੂੰ ਵੀ ਪੋਜ਼ਿਟਿਵ ਵਾਲੇ ਜਿਹੜੇ ਆ ਰਿਕਮੈਂਡ ਵੀ ਹੋ ਚੁੱਕੇ ਸੀ ਉਹਨਾਂ ਨੂੰ ਨੈਗੇਟਿਵ ਦੱਸ ਰਹੀਆਂ ਸੀ। ਇਸ ਕਰਕੇ ਇਹਨਾਂ ਦੀ ਜਿਹੜੀ ਅਜੇ ਤੱਕ ਜਿਹੜੀ ਯੂਜ਼ ਕਰਨੀ ਆ ਉਹ ਰੋਕ ਦਿੱਤੀ ਗਈ। ਪਰ ਦੂਜੇ ਪਾਸੇ ਇਹ ਵੀ ਆ ਕਿ ਇੱਕ ਬਿਮਾਰੀ ਆ, ਇਹ ਐਂਟੀਬਾਇਓਟਿਕ ਜਿੰਨੀਆਂ ਚੀਜ਼ਾਂ ਹੈਗੀਆਂ ਐਂਟੀਬੋਡੀਜ਼ ਆਪਣੇ ਬਲੱਡ ਦੇ ਵਿੱਚ ਉਹਦੇ ਆਧਾਰ ਦੇ ਉੱਤੇ ਕੰਮ ਕਰਦੀ ਆ। ਪਰ ਅਜੇ ਕਿਉਂਕਿ ਇਹ ਨਵੀਂ ਬਿਮਾਰੀ ਆ ਇਹਦੇ ਉੱਤੇ ਬੜੇ ਪ੍ਰੀਖਣ ਆ। ਇਹ ਜਦੋਂ ਬਿਮਾਰੀ ਨਵੀਂ ਆਉਂਦੀ ਆ ਉਹਦੇ ਉੱਤੇ ਕਈ ਵਾਰੀ ਕੋਈ ਵੀ ਕੰਮ ਆਪਾਂ ਸਟਾਰਟ ਨਵਾਂ ਕਰਦੇ ਆ ਉਹਦੇ ਵਿੱਚ ਪ੍ਰੋਬਲਮਸ ਆਉਂਦੀਆਂ। ਹੌਲੀ ਹੌਲੀ ਫਿਰ ਗਲਤੀਆਂ ਤੋਂ ਬੰਦਾ ਸਿੱਖਦਾ ਕਿ ਆਹ ਪਿਛਲੀ ਵਾਰ ਗਲਤੀ ਆਈ ਸੀ ਇਹਨੂੰ ਆਪਾਂ ਇੰਪਰੂਵ ਕਰਾਂਗੇ। ਅੱਜ ਜਿਸ ਤਰੀਕੇ ਜੋ ਵੀ ਅੱਜ ਵਰਲਡ ਹੈਗਾ ਇਹ ਗਲਤੀਆਂ ਤੋਂ ਬਾਅਦ ਉਹਨਾਂ ਦੇ ਸੁਧਾਰ ਦਾ ਤਰੀਕਾ ਹੈ। ਇਸ ਕਰਕੇ ਇਹਨਾਂ ਨੇ ਕਿਹਾ ਵੀ ਉਹ ਕੰਪਨੀ ਨੂੰ ਹੁਣ ਕਹਿ ਦਿੱਤਾ ਗਿਆ ਤੇ ਉਹਨਾਂ ਨੇ ਹੁਣ ਨੈਕਸਟ ਟਾਈਮ ਕਿਹਾ ਵੀ ਜਿਹੜੀਆਂ ਇਹਨਾਂ ਵਿੱਚ ਘਾਟਾਂ ਰਹੀਆਂ ਉਹ ਅਸੀਂ ਇੰਪਰੂਵ ਕਰਕੇ ਹੋਰ ਜਿਹੜੀ ਉਪਲਬਧੀ ਉਹ ਤੋਂ ਮੰਗੀ ਗਈ ਆ। ਜੀ
ਪਰ ਜੇਕਰ ਤੁਸੀਂ ਗੱਲ ਕਰੀਏ ਆਪਾਂ ਕਿੱਟਾਂ ਦੀ, ਤਾਂ ਹੋਰ ਦੇਸ਼ਾਂ ਵੱਲੋਂ ਵੀ ਇਹਨਾਂ ਨੇ ਹੋਰ ਦੇਸ਼ਾਂ ਨੂੰ ਵੀ ਸਪਲਾਈ ਕੀਤੀਆਂ, ਚਾਈਨਾ ਨੇ, ਤੇ ਹੋਰ ਦੇਸ਼ਾਂ ਨੇ ਵੀ ਇਹਨਾਂ ਨੂੰ ਨਕਾਰ ਦਿੱਤਾ ਹੈ ਜੀ ਬਿਲਕੁਲ। ਇਟਲੀ, ਸਪੇਨ ਜੀ, ਫਰਾਂਸ, ਇਹਨਾਂ ਨੇ ਸਾਰਿਆਂ ਨੇ ਕਿਉਂਕਿ ਇਹ ਕਾਫੀ ਮੈਨੂੰ ਲੱਗਦਾ 1 ਮਹੀਨਾ 1.5 ਮਹੀਨੇ ਪਹਿਲਾਂ ਦੀ ਗੱਲ ਹੈਗੀ ਆ ਜੀ ਜੀ। ਤੇ ਉਹਨਾਂ ਨੇ ਜਦੋਂ ਚੈੱਕ ਕੀਤੀਆਂ ਕਾਫੀ ਵੱਡੇ ਲੈਵਲ ਦੇ ਉੱਤੇ, ਇਹਨਾਂ ਨੇ ਮੈਡੀਕਲ ਜੋ ਵੀ ਇਕੁਇਪਮੈਂਟ ਹੈਗੇ ਆ ਉਹ ਭੇਜੇ ਆ, ਪਰ ਉਹਨਾਂ ਦੀ ਜਿਹੜੀ ਕੁਆਲਿਟੀ ਆ ਉਹ ਉਸ ਵਰਲਡ ਲੈਵਲ ਦੀ ਨਹੀਂ ਸੀ ਜੀ। ਸੋ ਦਲਜੀਤ ਜੀ, ਇਹਨਾਂ ਸਾਰੀਆਂ ਗੱਲਾਂ ਨਾਲ ਤੁਸੀਂ ਸਮਾਂ ਦਿੱਤਾ, ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਵੇਲਾ ਹੋ ਚੁੱਕਾ ਹੈ ਇਜਾਜ਼ਤ ਲੈਣ ਦਾ, ਮਿਲਦੇ ਹਾਂ ਅਗਲੇ ਹਫਤੇ ਜੀ। ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਅੱਗੇ ਸਾਂਝਾ ਕਰਿਓ, ਨਾਲ ਦੀ ਨਾਲ ਇਸ ਪ੍ਰੋਗਰਾਮ ਦੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।